दस गोबिंद फतेह फतेह खालसा दर्श परस मिटे सो आए मिल गुरसिख 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 आए मिल तू मेरे गुरु के प्यारे खालसा काल पुरख की खालसा काल पुरख की वाहिगुरु जी का खालसा वाहिगुरु जी की फतेह। टीवी 84 देख रहे समूह दर्शकों ਨੂੰ मैं खालसा साजना दिहाड़े ਦੀਆਂ ਜਿੱਥੇ ਮੁਬਾਰਕਾਂ ਦਿੰਦਾ। ਅਸੀਂ ਟੋਰਾਂਟੋ ਡਾਊਨਟਾਊਨ ਤੋਂ ਇਹ ਸਾਰਾ ਪ੍ਰਸਾਰਣ ਤੁਹਾਡੇ ਲਈ ਲੈ ਕੇ ਆ ਰਹੇ ਹਾਂ टीवी 84 ਤੇ। ਅੱਜ ਟੋਰਾਂਟੋ ਡਾਊਨਟਾਊਨ ਦੇ ਵਿੱਚ ਸਿੱਖ ਖਾਲਸਾ ਡੇ ਪਰੇਡ ਜਿਹੜੀ ਆ ਉਹ ਕੱਢੀ ਜਾ ਰਹੀ ਆ, ਜੋ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਹਰ ਸਾਲ ਇੱਥੇ ਇੱਕ ਵੱਡਾ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾਂਦਾ ਆ ਡਾਊਨਟਾਊਨ ਏਰੀਆ ਦੇ ਵਿੱਚ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਅਸੀਂ ਤੁਹਾਨੂੰ ਸਾਰੇ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ। ਇਹ ਪਹਿਲੀ ਜਿਹੜੀ ਫਲੋਟ ਆ ਤੁਸੀਂ ਦੇਖ ਰਹੇ ਹੋ ਕਿ ਜਿਹਦੇ ਤੇ ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ। ਤੇ ਅਸੀਂ ਸਭ ਤੋਂ ਪਹਿਲਾਂ ਸਾਡੇ ਨਾਲ ਇੱਥੇ ਹੰਸਿਆ ਸਾਹਿਬ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੰਸਿਆ ਸਾਹਿਬ, ਅੱਜ ਇਹ ਲੰਮੇ ਸਮੇਂ ਤੋਂ ਜਿਹੜੀ ਫਿਰਤ ਚੱਲੀ ਆ ਰਹੀ ਆ ਡਾਊਨਟਾਊਨ ਦੇ ਵਿੱਚ, ਸਿੱਖਾਂ ਨੇ 1986 ਤੋਂ ਸ਼ੁਰੂ ਕੀਤਾ ਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ, ਤੇ ਅੱਜ ਜਦੋਂ ਇੱਥੇ ਵੱਡਾ ਇਕੱਠ ਸਿੱਖਾਂ ਦਾ ਹੋਇਆ, ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਸਾਰੇ ਹੀ ਲੋਕਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਤੇ ਜਿੱਥੇ ਆਪਾਂ ਵਿਸਾਖੀ ਮਨਾ ਰਹੇ ਹਾਂ, ਵਿਸਾਖੀ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ, ਉਸ ਦੇ ਨਾਲ ਨਾਲ ਆਪਾਂ 40 ਸਾਲ ਜੋ ਹੋ ਚੁੱਕੇ ਨੇ ਜਦੋਂ ਦਾ ਭਾਰਤ ਦੀ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਕਰਕੇ ਸਿੱਖਾਂ ਦੇ ਸਭ ਤੋਂ ਕਹਿ ਲਓ ਵੀ ਧਾਰਮਿਕ ਸਥਾਨ ਦੇ ਉੱਤੇ ਅਟੈਕ ਕਰਕੇ ਸਿੱਖਾਂ ਨੂੰ ਸ਼ਹੀਦ ਕੀਤਾ, ਸਿੱਖਾਂ ਦਾ ਜਿਹੜਾ ਮਰਡਰ ਆ ਉਹ ਕੀਤਾ। ਇਹ ਇੱਕ ਬਹੁਤ ਵੱਡੀ ਕ੍ਰਿਮੀਨਲ ਐਕਟ ਸੀਗੀ, ਉਸ ਦੀ 40ਵੀਂ ਵਰ੍ਹੇਗੰਢ ਅਸੀਂ ਦੁਨੀਆ ਨੂੰ ਯਾਦ ਕਰਾ ਰਹੇ ਹਾਂ ਵੀ 40 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ ਇਹ ਜਿਹੜਾ ਕੰਮ ਆ ਕੀਤਾ ਸੀਗਾ। ਅਤੇ ਖਾਸ ਕਰਕੇ ਅਸੀਂ ਬਾਹਰਲੇ ਜਿਹੜੇ ਦੇਸ਼ ਨੇ ਉਹਨਾਂ ਨੂੰ ਇੱਕ ਵਾਰੀ ਯਾਦ ਕਰਨਾ ਚਾਹੁੰਦਾ ਵੀ ਜਿਹੜੀ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਆ, ਠੀਕ ਹੈ, 40 ਸਾਲ ਹੋ ਗਏ, 40 ਸਾਲ ਬਾਅਦ ਵੀ ਜੇ ਕਿਸੇ ਨੂੰ ਅਕਲ ਆਵੇ ਤਾਂ ਵੀ ਠੀਕ ਆ, ਠੀਕ ਹੈ ਨਾ। ਉਹਨਾਂ ਨੂੰ ਇਹ ਚੀਜ਼ ਦਾ ਪ੍ਰਗਟਾਵਾ ਕਰਨਾ ਚਾਹੀਦਾ ਕਿ ਭਾਰਤ ਦੀ ਸਰਕਾਰ ਨੇ 40 ਸਾਲ ਪਹਿਲਾਂ ਜਿਹੜਾ ਇਹ ਜੈਨੋਸਾਈਡ ਸ਼ੁਰੂ ਕੀਤਾ ਸੀ ਸਿੱਖਾਂ ਦਾ, ਤੇ ਅੱਜ ਵੀ ਜੈਨੋਸਾਈਡ ਹੋ ਰਿਹਾ ਵਾ। ਬਹੁਤ ਸਾਰੇ ਲੋਕ ਅੱਜ ਰੋਸ ਦੇ ਵਜੋਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਤੇ ਯਾਦਗਾਰੀ ਯਾਦ ਕਰ ਰਹੇ ਨੇ ਵੀ ਜਿਹੜੇ ਸਾਡੇ ਸ਼ਹੀਦ ਉੱਥੇ ਸ਼ਹੀਦ ਹੋਏ ਨੇ। ਸੰਜਨਾ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹੀਦੀ ਨੂੰ ਅੱਜ ਮੁੱਖ ਰੱਖ ਕੇ ਯਾਦ ਕੀਤਾ ਜਾ ਰਿਹਾ। ਸ਼ਹੀਦ ਭਾਈ ਸਵੇਕ ਸਿੰਘ ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਜਿਹੜੀ ਲੀਡਰਸ਼ਿਪ ਸੀ ਉਸ ਆਪਰੇਸ਼ਨ ਬਲੂ ਸਟਾਰ ਦੇ ਵਿੱਚ, ਉਸ ਨੂੰ ਵੀ ਜਿਹੜਾ ਯਾਦ ਆ ਉਹ ਕੀਤਾ ਜਾ ਰਿਹਾ। ਹਰੇਕ ਫਲੋਟ ਦੇ ਉੱਤੇ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਸਿੱਖ ਕੌਮ ਅਤੇ 40ਵੀਂ ਜਿਹੜੀ ਵਰ੍ਹੇਗੰਢ ਆ ਤੁਸੀਂ ਫਲੋਟ ਦੇਖ ਸਕਦੇ ਆ। ਅਸੀਂ ਵਨ ਪੰਥ ਜਥੇਬੰਦੀ ਵੱਲੋਂ ਜਿਹੜਾ ਇਹ ਫਲੋਟ ਤਿਆਰ ਕੀਤਾ, ਇਸ ਦੇ ਵਿੱਚ ਸ਼ੋਅ ਇਹ ਕੀਤਾ ਗਿਆ ਤੇ ਖਾਲਿਸਤਾਨ ਦਾ ਜਿਹੜਾ ਨਕਸ਼ਾ ਵਾ ਉਹ ਅਸੀਂ ਬੈਕ ਦੇ ਉੱਤੇ ਦਿਖਾਇਆ ਵਾ ਵੀ ਜਿਹੜੀਆਂ ਹੱਦਾਂ ਨੇ ਜਦੋਂ ਮਿਥੀਆਂ ਜਾਣਗੀਆਂ, ਜਦੋਂ ਸਿੱਖ ਕੌਮ ਆਜ਼ਾਦ ਹੋਊਗੀ ਉਦੋਂ ਆ ਜਿਹੜੀਆਂ ਹੱਦਾਂ ਵਾ ਉਹ ਮਿਥੀਆਂ ਜਾਣਗੀਆਂ। ਸੋ ਅਸੀਂ TV 84 ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਨਵੀਰ ਸਿੰਘ ਹੋਣਾ ਦਾ, ਡਾਕਟਰ ਅਮਰ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਹਮੇਸ਼ਾ ਸਿੱਖਾਂ ਦੀ ਜਿਹੜੀ ਵੀ ਗੱਲਬਾਤ ਆ ਉਹ ਕਰਦੇ। ਭੁਪਿੰਦਰ ਸਿੰਘ ਇੱਥੇ ਆਏ ਹੋਏ ਨੇ, ਭੁਪਿੰਦਰ ਸਿੰਘ ਆਗੇ ਮਾੜੀ ਭੁਪਿੰਦਰ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਵਿਸਾਖੀ ਦੇ ਜਿੱਥੇ ਜਸ਼ਨ ਨੇ, ਜਿੱਥੇ ਸਿੱਖ ਮਤਲਬ ਖੁਸ਼ੀਆਂ ਮਨਾਉਂਦੇ ਆ ਖਾਲਸਾ ਸਾਜਨਾ ਦਿਹਾੜੇ ਦੀਆਂ, ਉੱਥੇ ਨਾਲ ਹੀ ਸਾਰੀ ਦੁਨੀਆ ਦਾ ਵੀ ਜਿਹੜਾ ਡਾਇਸਪੋਰਾ ਆ ਉਹ ਦੱਸਦਾ ਵੀ ਆਪਣਾ ਜੈਨੋਸਾਈਡ ਹੋਣ ਤੋਂ ਬਾਅਦ ਅੱਜ ਵੀ ਕਿਵੇਂ ਸਿੱਖ ਚੜ੍ਹਦੀ ਕਲਾ ਚ ਨੇ ਤੇ ਜਿਹੜੀ ਆਪਣੀ ਆਜ਼ਾਦੀ ਦੀ ਲੜਾਈ ਆ, ਸੰਘਰਸ਼ ਆ, ਉਹਨੂੰ ਸਾਰੀ ਦੁਨੀਆ ਦੇ ਵਿੱਚ ਕਿਵੇਂ ਬੁਲੰਦ ਕਰ ਰਹੇ ਆ। ਤਾਂ ਤੁਸੀਂ ਇਹਦੇ ਤੇ ਅੱਜ ਜਿਹੜੀ ਇਹ ਪਰੇਡ ਇੱਥੇ ਹੋ ਰਹੀ ਆ, ਮਤਲਬ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਆਪਣੀ ਜ਼ਿੰਦਗੀ 'ਚ ਜਦੋਂ 1984 ਸੀ 10ਵੀਂ 'ਚ ਪੜ੍ਹਦਾ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਜੋ ਮੈਂ ਦੇਖਿਆ, ਕਹਿੰਦੇ ਹੁਣ ਇਦਾਂ ਸੁਣੋ ਲੋਕ ਕਹਿੰਦੇ 40 ਸਾਲ ਹੋ ਗਏ, ਮੈਨੂੰ ਇਦਾਂ ਲੱਗਦਾ ਜਿੱਦਾਂ ਹਲੇ ਕੱਲ ਦੀ ਗੱਲ ਹੈ। ਸੋ ਇਹ ਵੱਖਰੀ ਗੱਲ ਹੈ ਕਿ ਕੌਮਾਂ, ਅੱਜ ਮੈਂ ਸੋਚਦਾ ਵੀ ਜਦੋਂ 1849 ਨੂੰ ਸਰਕਾਰੇ ਖਾਲਸਾ ਦੇ ਝੰਡੇ ਥੱਲੇ ਗਏ ਤੇ ਉਦੋਂ ਵੀ ਸਿੱਖਾਂ ਜਿਹੜੇ ਉਹ ਸਨ, ਜਿਹੜੇ ਉਸ ਵੇਲੇ ਬਜ਼ੁਰਗ ਲੜੇ ਸਨ, ਜਿਨ੍ਹਾਂ ਤੇ ਸੰਤ ਮਹਾਰਾਜ ਸਿੰਘ ਜਿਹੜੇ ਬਾਅਦ 'ਚ ਸਿੰਗਾਪੁਰ 'ਚ ਜਾ ਕੇ ਜ਼ਿਲ੍ਹਾ ਵਤਨੀ ਜਾਂ ਉਹਨਾਂ ਨੂੰ ਸਜ਼ਾ ਹੋਈ, ਉੱਥੇ ਉਹਨਾਂ ਨੂੰ ਬੰਦ ਕਰਕੇ ਰੱਖਿਆ। ਅੱਜ ਮੈਂ ਸੋਚਦਾ ਵੀ ਉਹ ਗੱਲਾਂ
40 50 100 ਸਾਲ ਕੌਮ ਦੀ ਜ਼ਿੰਦਗੀ 'ਚ, ਇੱਕ ਬੰਦੇ ਦੀ ਜ਼ਿੰਦਗੀ 'ਚ ਬਹੁਤ ਮਾਇਨੇ ਰੱਖਦੇ, ਕਿਉਂਕਿ ਇੱਕ ਲਾਈਫ ਟਾਈਮ ਆ। ਪਰ ਕੌਮਾਂ ਦੀ ਜ਼ਿੰਦਗੀ 'ਚ ਇੱਕ ਬਹੁਤ ਛੋਟਾ ਟਾਈਮ ਆ। ਜਿਹੜੀ ਕੌਮ ਆ ਉਹਦੇ ਵਿੱਚ ਇੱਕ ਮੈਂ ਆਪਣੇ ਉਹਨਾਂ ਨੂੰ ਵਿਰੋਧੀ ਸਮਝਦਾ ਸੀ, ਪਰ ਉਹਨਾਂ ਨੇ ਇੱਕ ਗੱਲ ਕੀਤੀ ਜਦੋਂ ਇੱਥੇ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਵੋਟਾਂ ਪਾਈਆਂ ਵੀ 1849 ਤੋਂ ਹੀ ਸਿੱਖ ਕੌਮ ਦੇ ਅੰਦਰ ਇੱਕ ਗੱਲ ਹੈਗੀ ਆ, ਭਾਵੇਂ ਉਹ ਦੋਹਰੇ ਦੇ ਰੂਪ 'ਚ ਸਿਆਣੇ ਬਜ਼ੁਰਗਾਂ ਨੇ ਪਾ ਦਿੱਤੀ ਸੀ। ਉਹਨਾਂ ਨੂੰ ਪਤਾ ਸੀ ਵੀ ਪਤਾ ਨਹੀਂ ਸਮੇਂ ਦੇ ਨਾਲ ਸਿੱਖਾਂ ਨੇ ਕਿਹੋ ਜਿਹੇ ਕੰਮ ਕਰਨੇ, ਜਿਹੜੇ ਕਿ ਮੈਂ ਵੀ ਦੇਖੇ। ਪਰ ਮੈਂ ਚੜ੍ਹਦੀ ਕਲਾ ਹੀ ਗੱਲ ਕਰਨੀ ਚਾਹੁੰਦਾ ਅੱਜ, ਉਹ ਇਹ ਹੈ ਕਿ ਕੌਮ ਦੇ ਵਿੱਚ ਅੱਜ ਵੀ ਉਹੀ ਜਜ਼ਬਾ ਆ। ਕਿਤੇ ਨਾ ਕਿਤੇ ਮੋਹਰਲੇ ਬੰਦੇ ਜਿਹੜੇ ਆ ਉਹ ਜਿੱਦਾਂ ਕਹਿੰਦੇ ਆ, ਇੱਕ ਅੰਗਰੇਜ਼ ਦੀ ਕਹਾਵਤ ਆ ਵੀ ਜੇ ਸ਼ੇਰਾਂ ਦਾ ਗਧਾ ਆਗੂ ਹੋਵੇ ਤੇ ਉਹ ਡੁੱਬ ਜਾਂਦੇ ਆ, ਤੇ ਜੇ ਗਧਿਆਂ ਦਾ ਸ਼ੇਰ ਆਗੂ ਹੋਵੇ ਉਹ ਲੈ ਜਾਂਦੇ ਆ। ਸੋ ਮੈਂ ਨਹੀਂ ਸਮਝਦਾ, ਕੌਮ ਬਹੁਤ ਵੱਡੇ ਪੱਧਰ, ਵਸੀ ਪੱਧਰ ਦੇ ਵਿੱਚ ਸਿਆਣੀ ਵੀ ਆ, ਔਰ ਅੱਜ ਵੀ ਉਹਦੇ ਅੰਦਰ ਮੰਗਿਆ। ਕਿਤੇ ਨਾ ਕਿਤੇ ਮੋਹਰਲੇ ਬੰਦੇ ਜਿਹੜੀ ਉਹ ਖਾਲਸਾਈ ਗੱਲਬਾਤ ਵਿੱਚ ਘਾਟ ਆ, ਕਿਤੇ ਚੌਧਰ ਦੀ ਭੁੱਖ ਆ, ਕਿਤੇ ਮੈਂ ਦੀ ਭੁੱਖ ਆ। ਸੋ ਸਿੱਖਾਂ ਦੇ ਵਿੱਚ ਹੀ ਕੋਈ ਚੂਕ ਆ ਮੋਹਰਲਿਆਂ 'ਚ। ਪਿਛਲੇ ਜਿਹੜੇ ਬੰਦੇ ਅੱਜ ਉਸ ਤਰ੍ਹਾਂ ਹੀ ਬਿਲਕੁਲ ਕਾਇਮ ਆ। ਔਰ ਮੈਂ ਸਮਝਦਾ ਵੀ ਜਿਹੜਾ 250 ਸਾਲ ਦੀ ਗੁਰੂਆਂ ਦੀ ਮਿਹਨਤ ਆ, ਉਹਨੂੰ 2500 ਸਾਲ ਤਾਂ ਭਾਵੇਂ ਲੱਗ ਜਾਣ ਕੁਛ, ਕਿਉਂਕਿ ਸਮਾਂ ਜਿਹੜਾ ਉਹਦਾ ਕੋਈ ਪਤਾ ਨਹੀਂ ਹੁੰਦਾ। ਪਰ ਹਾਲੇ ਬਹੁਤ ਵੱਡੇ ਤਸ਼ੱਦਦ ਔਰ ਵਿਰੋਧ ਦੇ ਬਾਵਜੂਦ ਕੌਮ ਅੱਜ ਵੀ ਜਿਹੜੀ ਉਹ ਵਰ੍ਹੇਗੰਢ ਮਨਾ ਰਹੀ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ, ਜਿਹੜਾ ਜਲੂਸ ਮੁਗਲ ਬਾਦਸ਼ਾਹ ਕੱਢਦੇ ਹੁੰਦੇ ਸੀ, ਉਹ ਜਲੂਸ ਉਹਨਾਂ ਦਾ ਹੁੰਦਾ ਸੀ ਰਾਜਿਆਂ ਦਾ, ਬਾਕੀ ਕਿਸੇ ਦਾ ਨਹੀਂ ਹੁੰਦਾ ਸੀ। ਸੋ ਇਹ ਸਾਡੇ ਜਿਹੜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਔਰ ਇਹ ਜਿਹੜਾ ਨਗਰ ਕੀਰਤਨ ਆ, ਸੋ ਆਪਣਾ ਜਿਹੜਾ ਵੀ ਖਾਲਸਾ ਸਾਜ, ਇਹ ਖਾਲਿਸਤਾਨ ਦੀ ਗੱਲ ਹੀ ਆ। ਇਹ ਗੁਰੂਆਂ ਵੱਲੋਂ ਮੰਗੀ ਗਈ ਖਾਲਿਸਤਾਨ ਦੀ ਗੱਲ ਆ। ਇਹਨੂੰ ਡਰ ਕੇ ਸਿੱਖ ਕੁਝ ਵੀ ਕਹਿਣਾ ਚਾਹਣ, ਪਰ ਇਹ ਹੈ ਸਿਰਫ ਔਰ ਸਿਰਫ ਖਾਲਿਸਤਾਨ ਦੀ ਗੱਲ। ਬਿਲਕੁਲ ਜੀ, ਜਿਹੜੀ ਐਸਪੀਰੇਸ਼ਨ ਆ ਸਿੱਖ ਨੇਸ਼ਨ ਦੀ, ਐਸਪੀਰੇਸ਼ਨ ਆ ਸਿੱਖ ਕੌਮ ਦੀ, ਐਸਪੀਰੇਸ਼ਨ ਆ ਉਹ ਮਤਲਬ ਪੂਰੀ ਦੁਨੀਆ ਦੇ ਵਿੱਚ ਜਿਹੜਾ ਖਾਲਸੇ ਦਾ ਜਲੋਹ ਆ ਜਾਂ ਉਹ ਜਲਾਲ ਆ, ਉਹਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਗਟਾਉਂਦੀ ਆ ਕਿ ਕਿਵੇਂ ਜਿਹੜੇ ਸਿੱਖ ਨੇ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਡਾਊਨਟਾਊਨ ਦੇ ਵਿੱਚ ਵੀ ਜਿਹੜੇ ਸਿੱਖ ਨੇ ਉਹ ਮਤਲਬ ਆਪਣੀ ਆਜ਼ਾਦੀ ਦਾ ਜਿਹੜਾ ਝੰਡਾ ਆ ਉਹਨੂੰ ਚੱਕ ਕੇ ਤੇ ਖਾਲਸਾ ਸਾਹਿਬ ਦਾ ਪ੍ਰਕਾਸ਼ ਜਿਹੜਾ ਮਨਾ ਰਹੇ। ਸਾਡੇ ਕੋਲ ਬਜ਼ੁਰਗ ਵੀ ਨੇ, ਬਾਪੂ ਜੀ ਬੜਾ ਤੁਸੀਂ ਪੰਜਾਬ ਦੀ ਪੂਰੀ ਯਾਦ ਆ ਰਹੀ ਆ ਅੱਜ ਪ੍ਰਾਂਤੇ ਡਾਊਨਟਾਊਨ ਦੇ ਵਿੱਚ ਪੂਰਾ ਤੁਹਾਡਾ ਸਰੂਪ ਰੱਖ ਕੇ ਸਮਾਂ ਹੀ ਡਾਂਗ ਮਰੀ ਜਾਂਦੇ ਨੇ, ਤੇ ਕਿਵੇਂ ਮਹਿਸੂਸ ਕਰ ਰਹੇ ਹੋ ਬਲਵਾ ਨਗਰ ਕੀਰਤਨ ਦੇਖ ਕੇ? ਬਹੁਤ ਖੁਸ਼ੀ ਹੋਈ ਆ। ਸਾਰਾ ਪ੍ਰਾਂਤ ਵਾਲੇ ਆਪਣੇ ਪੰਜਾਬੀ ਬੜੀ ਧੂਮਧਾਮ ਨਾਲ ਮਨਾ ਰਹੇ ਆ, ਤੇ ਖਾਣ ਪੀਣ ਦਾ ਵਾਹਵਾ ਪ੍ਰੋਗਰਾਮ ਆ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਏ ਨੂੰ? 9 ਸਾਲ ਹੋ ਗਏ। ਫਿਰ ਤਾਂ ਕਈ ਸਾਲਾਂ ਤੋਂ ਦੇਖ ਰਹੇ ਹੋ ਤੁਸੀਂ। ਚੱਲ ਪਈ ਮੈਂ। ਅੱਛਾ ਜੀ, ਤੇ ਬਾਬਾ ਜੀ ਅਸੀਂ ਦੇਖ ਰਹੇ ਆ ਵੀ ਜਿਹੜੇ ਸਿੱਖ ਨੇ ਉਹਨਾਂ ਦਾ ਕਤਲੇਆਮ ਹੋਇਆ, ਸਿੱਖਾਂ ਦਾ 84 ਚ ਕਤਲੇਆਮ ਹੋਇਆ, ਮਤਲਬ ਖਤਮ ਕਰਨ ਦੀ ਨੂੰ ਕੋਸ਼ਿਸ਼ ਕੀਤੀ ਗਈ। ਪਰ ਫਿਰ ਵੀ ਸਿੱਖ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜੇ ਵੱਡੇ ਨਗਰ ਕੀਰਤਨ ਹੈ, ਜਿਹੜੇ ਵੱਡੇ ਤੁਸੀਂ ਦੇਖੋ ਜਲਾਲ ਜਾਹੋ ਜਲਾਲ ਹੋ ਰਹੇ ਆ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਲੋਕ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹੋ? ਉਹਦੇ ਸਿੱਖਾਂ ਨੂੰ ਖਤਮ ਤਾਂ ਕਰਨਾ ਚਾਹੁੰਦੇ, ਪਰ ਸਿੱਖ ਖਤਮ ਨਹੀਂ ਹੋਣੇ, ਵੱਧ ਰਹੇ ਆ। ਮਤਲਬ ਹੁਣ ਹੋਰ ਸਿੱਖੀ ਜ਼ਿਆਦਾ ਤੇਜ਼ ਹੋ ਰਹੀ ਹੈ। ਛੋਟੇ ਛੋਟੇ ਬੱਚੇ ਵੀ ਮਤਲਬ ਸਿੱਖੀ ਜਾ ਰਹੇ ਆ। ਬਿਲਕੁਲ ਜੀ, ਦੇਖੋ ਇਹ ਜਿਹੜੀ ਚੜ੍ਹਦੀ ਕਲਾ ਆ ਕੌਮ ਦੀ, ਤੇ ਉਹ ਜਿਹੜੇ ਇਹ ਨਗਰ ਕੀਰਤਨ ਨੇ, ਜਿਹੜੀਆਂ ਇਹ ਪਰੇਡਸ ਨੇ, ਜਿਹੜੀਆਂ ਦੁਨੀਆ ਦੇ ਵੱਡੇ ਸ਼ਹਿਰ ਜਿਨ੍ਹਾਂ ਨੂੰ ਦੁਨੀਆ ਦੀ ਤੁਸੀਂ ਕਹਿ ਸਕਦੇ ਹੋ ਕਿ ਇਕਨੋਮਿਕਲ ਹੱਬ ਨੇ, ਮਤਲਬ ਕਲਚਰਲ ਹੱਬ ਨੇ ਦੁਨੀਆ ਦੇ, ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਸਿੱਖ ਨੇ ਉਹ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆ। ਤੇ ਇਹ ਸਾਰੀ ਜਿਹੜੀ ਜਿਹੜਾ ਨਗਰ ਕੀਰਤਨ ਆ, ਇਹ ਜਿਹੜਾ ਸਾਰਾ ਹੀ ਮਤਲਬ ਇੱਥੇ ਜਾਹੋ ਜਲਾਲ ਆ ਪੰਥ ਦਾ, ਉਹ ਅਸੀਂ ਤੁਹਾਨੂੰ ਦਿਖਾਵਾਂਗੇ TV 84 ਦੇ ਉੱਤੇ। ਤੇ ਹੋਰ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਮਹਿਸੂਸ ਕਰਦੇ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ। ਤੇ ਖਾਸ ਤੌਰ ਤੇ ਅੱਜ ਦਾ ਉਹ ਸਮਾਂ ਜਦੋਂ ਕੈਨੇਡਾ ਦੇ ਵਿੱਚ ਸਿੱਖ ਆਗੂ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਆ, ਉਹਨਾਂ ਦਾ ਜਿਵੇਂ ਕਤਲ ਕੀਤਾ ਗਿਆ ਤੇ ਇੱਕ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਮਿਊਨਿਟੀ ਦੇ ਵਿੱਚ, ਪਰ ਉਸ ਦੇ ਬਾਵਜੂਦ ਜਿਹੜੇ ਸਿੱਖ ਨੇ ਉਹ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਆਪਣੇ ਇਹਨਾਂ ਨਗਰ ਕੀਰਤਨਾਂ ਦੇ ਨਾਲ ਆਪਣੇ ਮਤਲਬ ਆਪਣੀ ਜਿਹੜਾ ਆਪਣਾ ਸੱਭਿਆਚਾਰ ਆ ਉਹਨੂੰ ਸਾਰੀ ਦੁਨੀਆ ਦੇ ਅੱਗੇ ਰੱਖਦੇ ਆ। ਤੇ ਹੋਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਇੱਥੇ ਅੰਟਾਰੀਓ ਖਾਲਸਾ ਦਰਬਾਰ ਦਾ ਜਿਹੜਾ ਇਹ ਬੱਚਿਆਂ ਦਾ ਸਕੂਲ ਆ, ਖਾਲਸਾ ਸਕੂਲ ਗਏ ਨੇ, ਅੰਟਾਰੀਓ ਖਾਲਸਾ ਦਰਬਾਰ ਟੋਰਾਂਟੋ ਦਾ ਖਾਲਸਾ ਸਕੂਲ ਗਏ ਦਾ, ਉਸ ਦੇ ਬੱਚੇ ਆਪਣੀ ਕਲਾ ਦਾ ਪ੍ਰਗਟਾਵਾ ਕਰ ਰਹੇ ਆ। ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਕੈਨੇਡਾ ਦੇ ਜੰਮੇ ਨੇ, ਜਿਹੜੇ ਕਿ ਜਿਨ੍ਹਾਂ ਦਾ ਜਨਮ
ਪੰਜਾਬ ਤੋਂ ਅਸੀਂ ਕਹਿ ਸਕਦੇ ਹਾਂ ਕਿ 7 ਸਮੁੰਦਰਾਂ ਪਾਰ ਕਿਹਾ ਜਾਂਦਾ ਕਿ ਇਹਨਾਂ ਦਾ ਜਨਮ ਹੋਇਆ, ਪਰ ਇਹ ਬੱਚੇ ਇਹਨਾਂ ਦੇ ਪਰਿਵਾਰਾਂ ਦੀ ਇਹ ਦਾਤ ਦੇਣੀ ਬਣਦੀ ਹੈ ਕਿ ਪੰਜਾਬ ਤੋਂ ਇੰਨੀ ਦੂਰ ਆ ਕੇ ਵੀ ਇਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ, ਗੁਰਮਤ ਨਾਲ ਜੋੜਿਆ। ਤੇ ਇਹ ਲੰਮਾ ਕਾਫਲਾ ਆ, ਬਹੁਤ ਵੱਡਾ ਜਿਹੜਾ ਇਹ ਕਾਫਲਾ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਖਾਲਸਾ ਫਤਿਹ ਜੀ। ਹਾਂਜੀ ਸਿੰਘ ਜੀ, ਕੀ ਮਹਿਸੂਸ ਕਰ ਰਹੇ ਹੋ ਅੱਜ ਡਾਊਨਟਾਊਨ ਦੇ ਵਿੱਚ ਜਿਹੜਾ ਖਾਲਸੇ ਦਾ ਇਹ ਜਾਹੋ ਜਲਾਲ ਆ, ਇਹਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ? ਹਾਂਜੀ ਹਾਂਜੀ, ਇਹ ਬੜੇ ਹੁਣ ਸਮੇਂ ਤੋਂ ਸਾਲ ਹੋ ਗਿਆ ਕਿ ਅਸੀਂ ਹੁਣ ਨਗਰ ਕੀਰਤਨ ਤੇ ਆਏ ਆ, ਤੇ ਬੜਾ ਆਨੰਦ ਆਉਂਦਾ। ਤੇ ਜੋ ਮਹਾਰਾਜ ਜੀ ਜੋ ਖਾਲਸਾ ਪ੍ਰਗਟਾਇਆ, ਮਹਾਰਾਜ ਨੇ ਜੋ ਪੈਦਾ ਕੀਤਾ, ਉਹਨੂੰ ਦੇਖ ਕੇ ਖਾਲਸਾ ਮਹਾਰਾਜ ਦਾ ਜਿਉਂਦਾ ਹੈ ਜੀ, ਵੀ ਆਨੰਦ ਆਉਂਦਾ ਕਿ ਰਾਜਾਂ ਵਾਲੇ ਸਾਈਆਂ ਤੇਰਾ ਖਾਲਸਾ ਜਿਉਂਦਾ ਅੱਜ। ਤੇ ਤੁਸੀਂ, ਤੁਹਾਡਾ ਜਨਮ ਇੱਥੇ ਕੈਨੇਡਾ ਦਾ ਜਾਂ ਤੁਸੀਂ ਪੰਜਾਬ ਤੋਂ ਆਏ ਹੋ? ਹਾਂਜੀ, ਮੈਂ ਜਨਮ ਤਾਂ ਪੰਜਾਬ ਦਾ ਆ। ਮੈਂ 2015 ਚ ਇੱਥੇ ਆਪਦੇ ਪਰਿਵਾਰ ਨਾਲ ਆਇਆ ਸੀਗਾ। ਠੀਕ ਹੈ ਜੀ। ਤੇ ਉੱਥੋਂ ਦੇ ਫਿਰ ਇੱਥੋਂ ਆ ਕੇ ਬਸ ਅੰਮ੍ਰਿਤਧਾਰੀ ਹੋ ਕੇ ਆਏ ਸੀਗੇ, ਤੇ ਬਸ ਬਾਜਾਂ ਵਾਲੇ ਸਾਈ ਦੇ ਨਾਲ ਲੱਗੇ। ਠੀਕ ਹੈ ਜੀ। ਤੇ ਹੋਰ ਤੁਸੀਂ ਇੱਥੇ ਯੰਗ ਹੋ, ਤੁਸੀਂ ਪੜ੍ਹਦੇ ਹੋ, ਮਤਲਬ ਤੁਹਾਨੂੰ ਕੀ ਲੱਗਦਾ ਜਿਹੜੇ ਇਹ ਨਗਰ ਕੀਰਤਨ ਨੇ, ਵੀ ਜਦੋਂ ਸਿੱਖਾਂ ਦਾ ਐਡਾ ਵੱਡਾ ਜੈਨੋਸਾਈਡ ਹੋਇਆ ਤੇ ਉਸ ਤੋਂ ਬਾਅਦ ਸਿੱਖ ਸਾਰੀ ਦੁਨੀਆ ਦੇ ਵਿੱਚ ਮਤਲਬ ਉਜੜੇ ਕਿਹਾ ਜਾਂਦਾ ਵੀ ਉਜੜ ਕੇ ਗਏ, ਪਰ ਸਿੱਖਾਂ ਨੇ ਆਪਣੀ ਹੋਂਦ, ਆਪਣੀ ਪਛਾਣ ਨੂੰ ਇਹਨਾਂ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ, ਆਪਣੇ ਸੱਭਿਆਚਾਰ ਨੂੰ ਸਾਰੀ ਦੁਨੀਆ ਦੇ ਵਿੱਚ ਜਿਉਂਦਾ ਜਾਗਦੇ ਰੱਖਿਆ। ਇਹ ਜਾਹੋ ਜਲਾਲ ਪ੍ਰਗਟ ਹੁੰਦਾ ਆ। ਤਾਂ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਅੱਜ ਵੀ ਹੋ ਰਿਹਾ, ਵੀ ਬੜੇ ਅਟੈਕ ਸਿੱਖਾਂ ਤੇ ਉੱਤੇ ਹੋ ਰਹੇ ਆ, ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਹੋ ਰਹੀ ਆ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਿੱਖੀ ਨੂੰ ਇਹ ਖਤਮ ਕਰਨ ਦੀਆਂ ਚਾਲਾਂ ਨੇ ਦੁਸ਼ਮਣਾਂ ਦੀਆਂ, ਕੀ ਉਹ ਕਾਮਯਾਬ ਹੋ ਸਕਣਗੇ? ਕਾਮਯਾਬ ਤਾਂ ਕਦੇ ਹੋਏ ਹੀ ਨਹੀਂ। ਜਿਵੇਂ ਹੁਣ ਜੋ ਆਏ ਸੀਗੇ, ਦੁਸ਼ਟ ਆਏ ਸੀ, ਮੁਗਲ ਆਏ ਸੀਗੇ ਚੜ੍ਹ ਕੇ ਸਿੰਘਾਂ ਤੇ, ਉਦੋਂ ਤਾਂ ਮੁਕਾ ਸਕੇ, ਹੁਣ ਇਹ ਕਿਹੜੇ ਮੁਕਾ ਦੇਣਗੇ, ਹਨਾ। ਜੋ ਹੁਣ ਇਹ ਤਾਂ ਬਸ ਹੁਣ ਸਮਾਂ ਹੈਗਾ, ਮਾੜਾ ਸਮਾਂ ਚੱਲ ਰਿਹਾ। ਹੁਣ ਬਸ ਮਾੜਾ ਸਮਾਂ ਚੱਲ ਕੇ ਹੁਣ ਮਹਾਰਾਜ ਕਿਰਪਾ ਕਰਨਗੇ, ਇਸ ਸਮੇਂ ਤੋਂ ਸਾਨੂੰ ਪਾਰ ਲੰਘਾਉਣਗੇ, ਤੇ ਬਸ ਮਹਾਰਾਜ ਕਿਰਪਾ ਕਰਨ ਕਿ ਖਾਲਸਾ ਅੱਗੇ ਚੜ੍ਹਦੀ ਕਲਾ ਚ ਰਹੇ। ਬਿਲਕੁਲ ਜੀ, ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਚੜ੍ਹਦੀ ਕਲਾ ਵਾਲੀ ਗੱਲ ਆ ਸਿੱਖ ਕੌਮ ਦੇ ਵਿੱਚ, ਕਿ ਇਹ ਦੁਨੀਆ ਦੇ ਜਿਹੜੀ ਸਾਈਕੋਲੋਜੀ ਦਾ ਵਰਲਡ ਆ, ਉਹਨੂੰ ਵੀ ਸ਼ਾਇਦ ਹਜੇ ਤੱਕ ਇਸ ਸ਼ਬਦ ਨੂੰ ਕੋਈ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਸਿੱਖ ਜਿਹੜੇ ਆ ਉਹ ਕਿਵੇਂ ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਜਿਹੜੀ ਉਹਨਾਂ ਦੇ ਅੰਦਰੋਂ ਇਹ ਗੱਲ ਨਿਕਲਦੀ ਆ ਕਿ ਪੰਥ ਜਿਹੜਾ ਖਾਲਸਾ ਹੈ ਉਹ ਚੜ੍ਹਦੀ ਕਲਾ 'ਚ ਆ। ਭਾਵੇਂ ਅਸੀਂ ਦੇਖਿਆ ਕਿ ਜਦੋਂ ਘੱਲੂ ਘਾਰੇ ਸਿੱਖਾਂ ਦੇ ਉੱਤੇ 18ਵੀਂ ਸਦੀ 'ਚ ਵਾਪਰੇ, ਉਦੋਂ ਵੀ ਜਿਹੜਾ ਸਿੱਖਾਂ ਦਾ ਰਿਸਪੌਂਸ ਸੀ, ਜਿਹੜੇ ਜੈਨੋਸਾਈਡ ਘੱਲੂ ਘਾਰਿਆਂ ਦੇ ਰੂਪ ਦੇ ਵਿੱਚ ਸਿੱਖਾਂ ਦੇ ਹੋ ਰਹੇ ਸੀ, ਉਦੋਂ ਵੀ ਸਿੱਖਾਂ ਦਾ ਰਿਸਪੌਂਸ ਇਹੀ ਸੀ ਕਿ ਉਹ ਹਮੇਸ਼ਾ ਜਿਹੜਾ ਗੁਰੂ ਦਾ ਮਤਲਬ ਅਕਾਲ ਪੁਰਖ ਦਾ ਭਾਣਾ ਕਰਕੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਮੰਨਦੇ ਆ, ਤੇ ਚੁਣੌਤੀਆਂ ਦੇ ਅੱਗੇ ਹਾਰਨ ਦੀ ਬਜਾਏ ਉਹਨਾਂ ਚੁਣੌਤੀਆਂ ਨੂੰ ਟੱਕਰ ਦੇਣ ਦੇ ਲਈ ਜਿਹੜੀ ਆ ਅੱਗੇ ਯਤਨ ਕੀਤੇ ਜਾਂਦੇ ਨੇ। ਤੇ ਅੱਜ ਵੀ ਜਿਹੜੇ ਸਿੱਖ ਨੇ, ਅਸੀਂ ਦੇਖ ਰਹੇ ਹਾਂ ਕਿ ਭਾਵੇਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ, ਜਾਂ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦਾ ਇੱਥੇ ਕਤਲ ਕੀਤਾ ਗਿਆ, ਉਸ ਤੋਂ ਬਾਅਦ ਇੱਕ ਕਿਹਾ ਜਾ ਰਿਹਾ ਸੀ ਕਿ ਇੱਕ ਦਹਿਸ਼ਤ ਪਾਉਣ ਦੀ ਕੋਸ਼ਿਸ਼ ਆ ਕਿ ਜਿਹੜਾ ਡਾਇਸਪੋਰਾ ਦੇ ਵਿੱਚ ਜਿਵੇਂ ਖਾਲਿਸਤਾਨ ਦੀ ਆਜ਼ਾਦ ਸਿੱਖ ਰਾਜ ਦੀ ਗੱਲ ਸਿੱਖ ਕਰਦੇ ਆ, ਖੁੱਲ੍ਹ ਕੇ ਕਰਦੇ ਆ, ਕਿ ਉਸ ਆਵਾਜ਼ ਨੂੰ ਰੋਕਣ ਲਈ ਜਿਹੜਾ ਆ ਇਹ ਯਤਨ ਕੀਤਾ ਗਿਆ ਆ। ਇਸ ਤਰ੍ਹਾਂ ਦੇ ਨਾਲ ਟੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਮਿਊਨਿਟੀ ਨੂੰ। ਪਰ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਦੁਨੀਆ ਦੇ ਹਰ ਥਾਂ ਦੇ ਉੱਤੇ ਜਿੱਥੇ ਵੀ ਖਾਲਸਾਈ ਜਾਹੋ ਜਲਾਲ ਦੇ ਨਾਲ ਨਗਰ ਕੀਰਤਨ ਨਿਕਲ ਰਹੇ ਆ, ਤੇ ਇੱਥੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਵੀ ਤੁਹਾਨੂੰ ਖਾਲਿਸਤਾਨ ਦੇ ਝੰਡੇ ਹਰ ਥਾਂ ਦੇ ਉੱਤੇ ਨਜ਼ਰ ਆਉਣਗੇ। ਤੇ ਇਹ ਸਿੱਖਾਂ ਦੀ ਜਿਹੜੀ ਐਸਪੀਰੇਸ਼ਨ ਆ, ਸਿੱਖ ਸਾਰੀ ਦੁਨੀਆ ਨੂੰ ਦੱਸ ਰਹੇ ਆ ਕਿ ਸਿੱਖ ਜਿਹੜੇ ਆ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ ਆਪਣਾ ਆਜ਼ਾਦ ਰਾਜ ਖਾਲਿਸਤਾਨ ਚਾਹੁੰਦੇ ਆ। ਇਹ ਆਪਾਂ ਦਿਨ ਕੱਢਣਾ ਹੈ, ਆਪ ਫੋਟੋ ਆਉਗਾ ਚੈੱਕ ਹੋਣਾ ਹੈ। ਹਾਂ, ਤੁਹਾਨੂੰ ਨਾ ਕੱਪੜਾ ਜਿੱਕੋ ਕੋਈ ਕੱਪੜਾ ਹੈ ਜਿਹੜਾ ਦੇਖ ਲਓ ਨਾ, ਉਹ ਜਿਹੜਾ ਕੱਪੜਾ ਪਿਆ ਜਿਹੜਾ ਜਾਂਦਾ ਇਹ ਤੁਹਾਡੇ ਕੋਲ ਦਾ ਠੀਕ ਆ, ਕਰੋ ਮਾਈਕ ਵਾਹਿਗੁਰੂ।
मैं बस एक बार बाइट ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਾਲਕੀ ਆ ਉਹ ਅਗਵਾਈ ਕਰ ਰਹੀ ਆ ਸਾਰੇ ਇਸ ਨਗਰ ਕੀਰਤਨ ਦੀ। ਉਸ ਤੋਂ ਅੱਗੇ ਪੰਜ ਪਿਆਰੇ ਸਿੰਘ ਤੇ ਨਿਸ਼ਾਨਚੀ ਸਿੰਘ ਤੁਸੀਂ ਦੇਖ ਸਕਦੇ ਹੋ, ਜਿਹੜੀ ਕਿ ਖਾਲਸਾ ਪੰਥ ਦੀ ਰਵਾਇਤ ਆ, ਤੇ ਉਸ ਦੇ ਪਿੱਛੇ ਸੰਗਤਾਂ ਜਿਹੜੀਆਂ ਨੇ ਉਹ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਲਹਿਰਾ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਾਲਕੀ ਆ ਉਸ ਦੇ ਪਿੱਛੇ ਤਾਂ ਇਹ ਬਹੁਤ ਸੋਹਣਾ ਜਿਹੜਾ ਸੀਨ ਆ ਉਹ ਤੁਸੀਂ ਸਾਰਾ ਦੇਖ ਰਹੇ ਹੋ, ਜਿਹੜਾ ਅੱਜ ਇਸ ਟੋਰਾਂਟੋ ਡਾਊਨਟਾਊਨ ਦੇ ਨਗਰ ਕੀਰਤਨ ਦਾ, ਕਿ ਕਿਵੇਂ ਜਿਹੜਾ ਸਿੱਖ ਨੇ ਉਹ ਆਪਣੇ ਜਾਹੋ ਜਲਾਲ ਦਾ ਪ੍ਰਗਟਾਵਾ ਕਰ ਰਹੇ ਨੇ ਅੱਜ ਟੋਰਾਂਟੋ ਡਾਊਨਟਾਊਨ ਦੇ ਵਿੱਚ। ਤੇ ਮੈਂ ਕੈਮਰਾਮੈਨ ਵੀਰ ਨੂੰ ਕਹਿੰਦਾ ਕਿ ਇੱਧਰ ਆ ਜਾਓ ਥੋੜਾ ਜਿਹਾ। ਤੇ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਜਿਹੜਾ ਇਹ ਸਾਰਾ ਨਜ਼ਾਰਾ ਆ ਇਹ ਦਿਖਾਈਏ, ਖਾਲਸੇ ਦਾ ਜਿਹੜਾ ਜਾਹੋ ਜਲਾਲ ਆ ਉਹ ਤੁਹਾਨੂੰ ਦਿਖਾਈਏ ਕਿ ਕਿਵੇਂ ਅੱਜ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਿਹੜੇ ਸਿੱਖ ਨੇ ਉਹ ਆਪਣੇ ਧਾਰਮਿਕ ਜਿਹੜਾ ਉਹਨਾਂ ਦਾ ਜਿਹੜੀ ਧਾਰਮਿਕ ਪਛਾਣ ਆ, ਸੱਭਿਆਚਾਰਕ ਪਛਾਣ ਆ ਸਿੱਖਾਂ ਦੀ, ਰਾਜਨੀਤਿਕ ਪਛਾਣ ਆ, ਉਸ ਦਾ ਪ੍ਰਗਟਾਵਾ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਇਹ ਸੰਗਤਾਂ ਦਾ ਵੱਡਾ ਇਕੱਠ ਜਿਹੜਾ ਆ ਇਹ ਇੱਥੇ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਿਹੜੀ ਕਿ ਹਰ ਸਾਲ ਇਹ ਨਗਰ ਕੀਰਤਨ ਆ ਸਜਾਇਆ ਜਾਂਦਾ ਆ। ਤੇ ਦੱਸ ਦਈਏ ਤੁਹਾਨੂੰ ਕਿ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਭਾਰਤ ਦੀ ਸਰਕਾਰ ਵੱਲੋਂ, ਦਰਬਾਰ ਸਾਹਿਬ ਅਤੇ ਪੰਜਾਬ ਦੇ ਉੱਤੇ ਜਿੰਨੇ ਸਿੱਖ ਗੁਰਦੁਆਰਾ ਸਾਹਿਬਾਨ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ, ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਸਿੱਖਾਂ ਨੇ ਉਸ ਦਾ ਜਵਾਬ ਦਿੰਦਿਆਂ ਕਿਵੇਂ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਨਗਰ ਕੀਰਤਨ ਸਜਾਉਣੇ ਸ਼ੁਰੂ ਕੀਤੇ। ਤੇ 1986 ਦੇ ਵਿੱਚ ਪਹਿਲਾ ਨਗਰ ਕੀਰਤਨ ਟੋਰਾਂਟੋ ਡਾਊਨਟਾਊਨ ਦੇ ਵਿੱਚ ਸਜਾਇਆ ਗਿਆ ਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਹਰ ਸਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ। ਇਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਬੜੀ ਖੂਬਸੂਰਤ ਜਿਹੜੀ ਸਾਰੀ ਸਮਿਟਰੀ ਦੇਖਣ ਨੂੰ ਮਿਲੀ ਆ ਕਿ ਕਿਵੇਂ ਅੱਗੇ ਜਿਹੜੀ ਰਵਾਇਤ ਆ ਸਿੱਖ ਪੰਥ ਦੀ, ਖਾਲਸਾ ਪੰਥ ਦੀ, ਕਿ ਨਿਸ਼ਾਨਚੀ ਸਿੰਘ ਤੇ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਉਸ ਦੇ ਪਿੱਛੇ ਸੰਗਤਾਂ ਜਿਹੜੀਆਂ ਨੇ ਉਹ ਹੱਥਾਂ ਦੇ ਵਿੱਚ ਖਾਲਿਸਤਾਨ ਦੇ ਨਿਸ਼ਾਨ ਲੈ ਕੇ ਤੇ ਜਿਹੜੀ ਆਪਣੀ ਪੋਲੀਟੀਕਲ ਐਸਪੀਰੇਸ਼ਨ ਆ ਸਿੱਖਾਂ ਦੀ ਉਸ ਦਾ ਵੀ ਪ੍ਰਗਟਾਵਾ ਕਰ ਰਹੀਆਂ ਨੇ। ਹਾਲਾਂਕਿ ਭਾਰਤ ਦੀ ਸਰਕਾਰ ਵੱਲੋਂ ਜਿਵੇਂ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਕਤਲ ਕੀਤਾ ਗਿਆ ਕੈਨੇਡਾ ਦੇ ਵਿੱਚ, ਪਰ ਉਸ ਦੇ ਬਾਵਜੂਦ ਜਿਹੜਾ ਇੱਕ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਦੇ ਬਾਵਜੂਦ ਸਿੱਖ ਜਿਹੜੇ ਆ ਉਹ ਲਗਾਤਾਰ ਜਿਹੜੀ ਆਪਣੀ ਐਸਪੀਰੇਸ਼ਨ ਆ ਉਸ ਦਾ ਪ੍ਰਗਟਾਵਾ ਸਾਰੀ ਦੁਨੀਆ 'ਚ ਕਰ ਰਹੇ ਆ। ਹੁਣ ਇੱਥੇ ਅਸੀਂ ਸੰਗਤਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਆ ਅੱਜ ਇਸ ਸਾਰੀ ਗੈਦਰਿੰਗ ਦੇ ਵਿੱਚ। ਬਾਬਾ ਜੀ ਨਾਲ ਗੱਲ ਕਰਦੇ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਨੂੰ ਲੱਗਦਾ ਪੰਜਾਬ ਤੋਂ ਕਿੰਨਾ ਕੁ ਟਾਈਮ ਹੋ ਗਿਆ ਆਇਆ ਨੂੰ? ਸਾਨੂੰ ਸਾਲ ਹੋਇਆ ਜੀ ਇੱਥੇ ਆਏ ਨੂੰ, ਬੱਚੇ ਪੁਰਾਣੇ ਆਏ ਹੋਏ ਨੇ। ਅੱਛਾ ਜੀ, ਤੇ ਅੱਜ ਤੁਸੀਂ ਇਹ ਪਹਿਲੀ ਵਾਰ ਨਗਰ ਕੀਰਤਨ ਦੇਖ ਰਹੇ ਹੋ ਜੀ? ਪਹਿਲੀ ਵਾਰ ਦੇਖਿਆ ਜੀ, ਪਹਿਲੀ ਵਾਰ ਦੇਖਿਆ। ਤੇ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਪੰਜਾਬ ਤੋਂ ਬਾਹਰ ਕੈਨੇਡਾ ਦੇ ਵਿੱਚ ਐਵੇਂ ਸੰਗਤਾਂ ਦਾ ਵੱਡਾ ਇਕੱਠ ਤੇ ਆਪਣੇ ਜਾਹੂ ਜਲਾਲ ਦਾ ਪ੍ਰਗਟਾਵਾ ਸਿੱਖ ਕਰ ਰਹੇ ਹੈ? ਦੇਖੋ ਜੀ ਇੱਥੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਗੁਰੂ ਦਾ ਨਗਰ ਕੀਰਤਨ ਨਿਕਲ ਰਿਹਾ ਜੀ। ਕੋਈ ਇੱਥੇ ਰੌਲਾ ਰੱਪਾ ਨਹੀਂ, ਗੁਰੂ ਦੀਆਂ ਸੰਗਤਾਂ ਦੇ ਨਾਮ ਜਪਦੇ ਅਸੀਂ ਨਗਰ ਕੀਰਤਨ ਦੀ ਸਮਾਪਤੀ ਵਾਲੀ ਜਗ੍ਹਾ ਤੇ ਅਸੀਂ ਪਹੁੰਚ ਗਏ ਹਾਂ। ਠੀਕ ਹੈ ਜੀ, ਤੇ ਪੰਜਾਬ ਤੋਂ ਬਾਅਦ ਜਦੋਂ ਤੁਸੀਂ ਇੱਥੇ 7 ਸਮੁੰਦਰ ਪਾਰ ਆਏ ਹੋ ਹਾਂਜੀ, ਤਾਂ ਮਤਲਬ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਸਿੱਖੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਜਾ ਰਹੀ ਹੈ ਸਾਰੀ ਦੁਨੀਆ 'ਚ? ਹਾਲਾਂਕਿ ਲਗਾਤਾਰ ਸਿੱਖਾਂ ਦੇ ਉੱਤੇ ਹਮਲੇ ਅਟੈਕ ਹੁੰਦੇ ਰਹੇ ਆ। ਦੇਖੋ ਜੀ ਇਸ ਕੌਮ ਦੀ ਚੜ੍ਹਦੀ ਕਲਾ ਹੀ ਰਹੇਗੀ, ਚੜ੍ਹਦੀ ਕਲਾ ਹੀ ਹੈ। ਇਸ ਕੌਮ ਨੇ ਜੰਗਲਾਂ ਦੇ ਵਿੱਚ ਆ ਕੇ ਮੰਗਲ ਲਾ ਦਿੱਤੇ ਹਨ। ਕਿਸੇ ਚੀਜ਼ ਦੀ ਘਾਟ ਨਹੀਂ ਗੁਰੂ ਘਰਾਂ ਦੇ ਵਿੱਚ ਹੈਗੀ, ਰਹਿਣ ਸਹਿਣ ਦੀ ਵੀ ਤੇ ਬੱਚਿਆਂ ਨੂੰ ਲੰਗਰ ਪਾਣੀ ਦੀ ਕਿਸੇ ਤਰ੍ਹਾਂ ਦੀ ਸੁਵਿਧਾ ਜੇ ਕਿਸੇ ਨੂੰ ਜ਼ਰੂਰਤਮੰਦ ਹੈ ਤਾਂ ਪੂਰੀ ਕਰਦੀ ਹੈ ਇੱਥੋਂ ਦੀ ਸੰਗਤ ਜੀ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਚੜ੍ਹਦੀ ਕਲਾ ਦਾ ਹੀ ਸੁਨੇਹਾ ਜਿਹੜਾ ਆ ਉਹ ਹਰ ਥਾਂ ਤੋਂ ਤੁਹਾਨੂੰ ਸੁਣਨ ਨੂੰ ਮਿਲਣਾ ਆ। ਤੇ ਸਿੱਖਾਂ ਦੇ ਅੰਦਰ ਜਿਹੜੀ ਇਹ ਸਪਿਰਿਟ ਆ ਚੜ੍ਹਦੀ ਕਲਾ ਦੀ, ਜਿਹੜੀ ਗੁਰਬਾਣੀ ਨੇ ਸਿੱਖ ਇਤਿਹਾਸ ਨੇ ਗੁਰੂ ਸਾਹਿਬਾਨ ਨੇ ਜਿਹੜੀ ਭਰੀ ਆ, ਤੇ ਸੰਗਤ ਪਾਲਕੀ ਸਾਹਿਬ ਦੇ ਪਿੱਛੇ ਜਿਵੇਂ ਆ ਰਹੀ ਆ, ਤੇ ਨੌਜਵਾਨ ਸਾਡੇ ਨਾਲ ਵੀਰ ਜੁੜੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੇ ਗੱਲਬਾਤ ਕਰਨੀ ਦੱਸ ਦਿਓ। ਬਸ ਗੱਲਬਾਤ ਤੁਸੀਂ ਦੱਸੋ ਜੀ, ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅੱਜ? ਮਤਲਬ ਡਾਊਨਟਾਊਨ ਦੇ ਵਿੱਚ ਸਿੱਖ ਆਪਣੇ ਸੱਭਿਆਚਾਰ ਨੂੰ, ਆਪਣੀ ਪਛਾਣ ਨੂੰ ਅੱਜ ਇਸ ਨਗਰ ਕੀਰਤਨ ਦੇ ਰਾਹੀਂ ਸਾਰੀ ਦੁਨੀਆ ਨੂੰ ਦਿਖਾ ਰਹੇ ਆ, ਤੇ ਕੀ ਮਹਿਸੂਸ ਕਰ ਰਹੇ ਹੋ? ਬਹੁਤ ਜ਼ਿਆਦਾ ਸੋਹਣਾ ਨਗਰ ਕੀਰਤਨ ਹੈ, ਸਾਰੇ ਸੰਗਤ ਇਕੱਠੀ ਹੋਈ ਹੈ। ਆਪਾਂ ਜਿੱਦਾਂ ਬ੍ਰਾਂਪਟਨ ਤੋਂ ਹੈਗੇ, ਬਹੁਤ ਜ਼ਿਆਦਾ ਲੋਕੀ ਹੈ। ਮੈਨੂੰ ਕੋਈ ਇੱਕ ਦੋ ਜਾਣੇ ਇੰਡੀਆ ਤੋਂ ਵੀ ਮਿਲੇ ਹੈਗੇ, ਉਹ ਵੀ ਆਇਆ ਨਗਰ ਕੀਰਤਨ ਦੇ ਵਿੱਚ ਜਿੱਦਾਂ ਦਰਸ਼ਨ ਕਰਨ ਨੂੰ। ਬਾਬਾ ਜੀ ਦੇ ਹੁੰਦੇ ਦਰਸ਼ਨ, ਬਾਬਾ ਜੀ ਹਰੇਕ ਪਾਸੇ ਹੁੰਦਾ। ਤੇ ਮਤਲਬ ਇਹ ਇੱਕ ਮਲਟੀ ਕਲਚਰਲ ਸਿਟੀ ਮੰਨਿਆ ਜਾਂਦਾ ਟੋਰਾਂਟੋ ਨੂੰ। ਇੱਥੇ ਦੁਨੀਆ ਦੇ ਹਰ ਥਾਂ ਤੋਂ ਆ ਕੇ ਲੋਕ ਰਹਿੰਦੇ ਆ, ਤੇ ਉਹਨਾਂ ਦੇ ਸਾਹਮਣੇ ਤੁਸੀਂ ਪੂਰੇ ਇੱਥੇ ਕੈਨੇਡਾ ਦੇ ਵਿੱਚ ਪੂਰੇ ਸਰੂਪ ਚੋਂ ਦਸਤਾਰ ਸਜਾਈ ਆ, ਤੇ ਤੁਸੀਂ ਮਤਲਬ ਆਪਣੀ ਇਸ ਪਛਾਣ ਨੂੰ ਜਦੋਂ ਸਜਾਉਣੇ ਹੋ ਤਾਂ ਕੀ ਮਹਿਸੂਸ ਕਰਦੇ ਹੋ ਤੁਸੀਂ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਪਛਾਣ, ਰਾਈਟ? ਸਾਡੀ ਪੱਗ ਦੀ ਪਛਾਣ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਹੈ। ਸੋ ਆਪਾਂ ਤਾਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ। ਜਿੱਦਾਂ ਸਾਡੀ ਰਾਤ ਨੂੰ ਬਿਲਕੁਲ ਸਹੀ ਹੈ, ਸਾਰਿਆਂ ਨੂੰ ਜਿੱਦਾਂ ਰਿਸਪੈਕਟਫੁਲੀ ਆਉਣਾ ਚਾਹੀਦਾ। ਸਿੱਖੀ ਦੇ ਵਿੱਚ ਅੰਮ੍ਰਿਤ ਛਕਣਾ ਚਾਹੀਦਾ। ਮੈਂ ਅਜੇ ਛਕਿਆ ਨਹੀਂ ਹੈਗਾ, ਪਰ ਮੈਂ ਦੇਖਦਾ ਹੈਗਾ ਜੇ ਅਗਲੇ ਸਮੇਂ ਵਿੱਚ, ਜਿੱਦਾਂ ਅਗਲੇ 2-3 ਸਾਲ ਦੇ ਵਿੱਚ ਸ਼ਾਇਦ। ਬਿਲਕੁਲ, ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨ ਜੀ। ਦੇਖੋ ਇਹ ਜਿਹੜੀ ਭਾਵਨਾ ਆ ਕਿ ਸਰੂਪ ਦੇ ਬਾਰੇ, ਜਾਂ ਫਿਰ ਭਾਵੇਂ ਸਿੰਘ ਨੇ ਆਪ ਅੰਮ੍ਰਿਤ ਨਹੀਂ ਛਕਿਆ ਪਰ ਉਹ ਕਹਿੰਦੇ ਸਾਨੂੰ ਛਕਣਾ ਚਾਹੀਦਾ ਆ, ਇਹ ਹਰ ਸਿੱਖ ਦੇ ਅੰਦਰ ਇਹ ਗੱਲ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਅੰਮ੍ਰਿਤ ਦੀ ਦਾਤ ਸਿੱਖਾਂ ਨੂੰ ਮਿਲੇ, ਕਿਉਂਕਿ ਇੱਕ ਦਾਤ ਆ, ਇੱਕ ਬਖਸ਼ਿਸ਼ ਆ ਜਿਹਦੀ ਸਿੱਖ ਮੰਗ ਕਰਦਾ ਆ ਗੁਰੂ ਸਾਹਿਬ ਤੋਂ। ਤੇ ਅੱਗੇ ਚੱਲਦੇ ਆ, ਹੋਰ ਸੰਗਤਾਂ ਦੇ ਰੂਬਰੂ ਹੁੰਦੇ ਆ, ਸੰਗਤਾਂ ਦੇ ਨਾਲ ਗੱਲਬਾਤ ਕਰਦੇ ਆ। ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਡਾਊਨਟਾਊਨ ਟੋਰਾਂਟੋ ਦੇ ਵਿੱਚ ਜਿਹੜਾ ਵੱਡਾ ਇਕੱਠ ਆ ਸੰਗਤਾਂ ਦਾ ਉਹ ਹੋਇਆ ਆ, ਤੇ ਇਸ ਨਗਰ ਕੀਰਤਨ ਦੇ ਵਿੱਚ ਸਾਰੇ ਜਿੰਨੇ GTA ਦੇ ਸ਼ਹਿਰ ਨੇ, ਬਲਕਿ ਹੋਰ ਅੰਟਾਰੀਓ ਦੇ ਜਿਹੜੇ ਸ਼ਹਿਰ ਨੇ, ਉਹਨਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਬੱਸਾਂ ਦੇ ਰਾਹੀਂ, ਆਪਣੇ ਸਾਧਨਾਂ ਦੇ ਰਾਹੀਂ ਪਹੁੰਚਦੀਆਂ ਨੇ। ਤੇ ਜਦੋਂ ਇਹ ਕਿਹਾ ਜਾਂਦਾ ਕਿ ਪਹਿਲੀ ਵਾਰ ਇਹ ਨਗਰ ਕੀਰਤਨ 1986 ਚ ਸਜਾਇਆ ਗਿਆ ਸੀ, ਤਾਂ ਉਦੋਂ ਸਿਰਫ 2000 ਜਿਹੜਾ ਇਹ ਸਿੱਖਾਂ ਦੀ ਸ਼ਮੂਲੀਅਤ, ਲਗਭਗ 2000 ਸਿੱਖਾਂ ਦੀ ਸ਼ਮੂਲੀਅਤ ਇਸ ਨਗਰ ਕੀਰਤਨ ਚ ਹੋਈ ਸੀ। ਪਰ ਹੁਣ ਅੱਜ ਦੇ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਉਹ ਹਰ ਸਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਆ। ਤੇ ਹੋਰ ਵੀ ਸੰਗਤਾਂ ਇੱਥੇ ਜਿਹੜੀਆਂ ਪਹੁੰਚੀਆਂ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਅੱਜ ਨਗਰ ਕੀਰਤਨ 'ਚ ਸ਼ਾਮਲ ਹੋ ਕੇ? ਬਹੁਤ ਵਧੀਆ ਲੱਗ ਰਿਹਾ। ਤੁਸੀਂ ਪੰਜਾਬ ਤੋਂ ਆਏ ਹੋ ਇੱਥੇ, ਤੇ ਇੱਥੇ ਪੰਜਾਬ ਤੋਂ ਬਾਹਰ ਇੰਨਾ ਵੱਡਾ ਨਗਰ ਕੀਰਤਨ, ਤੇ ਮਤਲਬ ਇੱਕ ਉਹ ਫੀਲ ਹੁੰਦੀ ਆ ਕਿ ਹਾਂ ਅਸੀਂ ਪੰਜਾਬ ਦੇ ਵਿੱਚ ਹੀ ਆ, ਤਾਂ ਮਤਲਬ ਕਿਵੇਂ ਤੁਹਾਨੂੰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਬਹੁਤ ਵਧੀਆ ਲੱਗ ਰਿਹਾ ਵਾ। ਸਭ ਤੋਂ ਵੱਡੀ ਗੱਲ, ਸਾਨੂੰ ਬਹੁਤ ਮਾਣ ਹੋ ਰਿਹਾ ਕਿ ਇੱਥੇ ਇੰਨੇ ਸਾਰੇ ਪੰਜਾਬੀ ਆ ਤੇ ਸਾਰੇ ਨਗਰ ਕੀਰਤਨ ਵਿੱਚ ਆਉਂਦੇ ਆ, ਜਿੱਥੇ ਨਗਰ ਕੀਰਤਨ ਮਨਾਇਆ ਜਾਂਦਾ ਵਾ ਉਹ ਵੀ ਬਾਹਰਲੇ ਵਿਦੇਸ਼ ਵਿੱਚ। ਸੋ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵਾ, ਤੇ ਮਤਲਬ ਸਾਨੂੰ ਪੰਜਾਬ ਵਾਂਗੂ ਹੀ ਫੀਲ ਹੋ ਰਿਹਾ ਵਾ। ਮਤਲਬ ਇੱਕ ਕਮਿਊਨਿਟੀ ਜਿਹੜੀ ਆ ਉਹ ਇੱਕ ਥਾਂ ਦੇ ਉੱਤੇ ਗੈਦਰ ਹੁੰਦੀ ਆ। ਦੇਖੋ ਕਿ ਇੱਕ ਜਿਹੜੀ ਭਾਈਚਾਰਕ ਸਾਂਝ ਆ ਉਹ ਵੀ ਨਗਰ ਕੀਰਤਨਾਂ ਦੇ ਨਾਲ ਜਿਹੜੀਆਂ ਰਵਾਇਤਾਂ ਨੇ ਉਹਨਾਂ ਦੇ ਨਾਲ ਬਣਦੀ ਆ। ਤਾਂ ਰਵਾਇਤਾਂ ਦੀ ਕਿੰਨੀ ਵੱਡੀ ਅਹਿਮੀਅਤ ਹੁੰਦੀ ਆ, ਇਹ ਗੱਲ ਵੀ ਸਾਨੂੰ ਇਹਨਾਂ ਨਗਰ ਕੀਰਤਨਾਂ ਤੋਂ ਇਹ ਸਮਝਣੀ ਚਾਹੀਦੀ ਆ ਕਿ ਅੱਜ ਡਾਇਸਪੋਰਾ ਦੇ ਵਿੱਚ ਜਿਹੜੀ ਆਪਣੀ ਕਮਿਊਨਿਟੀ ਆ ਉਹ ਇੰਨੀ ਸਟਰੋਂਗ ਆ
ਤਾਂ ਉਹਦੇ ਪਿੱਛੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਚੱਲਦੀਆਂ ਸਾਡੀਆਂ ਰਵਾਇਤਾਂ, ਲੰਗਰ ਹੋਣ ਜਾਂ ਫਿਰ ਇਸ ਤਰੀਕੇ ਦੇ ਜਿਹੜੇ ਸਮਾਗਮ ਨੇ, ਨਗਰ ਕੀਰਤਨ ਹੋਣ, ਉਹਨਾਂ ਦਾ ਕਿੰਨਾ ਵੱਡਾ ਰੋਲ, ਕਿੰਨੀ ਵੱਡੀ ਅਹਿਮੀਅਤ ਆ। ਤੇ ਅੱਜ ਦੇ ਸਮੇਂ 'ਚ ਖਾਸ ਕਰਕੇ ਜਦੋਂ ਮਟੀਰੀਅਲਿਜ਼ਮ ਦਾ, ਪਦਾਰਥਵਾਦ ਦਾ ਇੰਨਾ ਜ਼ਿਆਦਾ ਜ਼ੋਰ ਲੱਗਿਆ ਹੋਇਆ, ਕਿਸੇ ਕੋਲ ਸਮਾਂ ਨਹੀਂ ਆ, ਪਰ ਜਿਹੜੇ ਸਿੱਖ ਨੇ ਉਹ ਗੁਰੂ ਘਰਾਂ ਦੇ ਵਿੱਚ, ਲੰਗਰਾਂ ਦੇ ਵਿੱਚ ਸੇਵਾ ਲਗਾਤਾਰ ਕਰਨ ਦੇ ਲਈ ਸਮਾਂ ਕੱਢਦੇ ਨੇ। ਅਸੀਂ ਕਹਿ ਸਕਦੇ ਹਾਂ ਕਿ ਇਹ ਰਵਾਇਤ ਆ ਜਿਹਨੇ ਸਿੱਖੀ ਨੂੰ ਸੁਰਜੀਤ ਰੱਖਿਆ ਹੋਇਆ ਆ ਅੱਜ ਦੇ ਇਸ ਸਮੇਂ ਦੇ ਵਿੱਚ ਵੀ, ਜਦੋਂ ਮਟੀਰੀਅਲ ਪਦਾਰਥ ਦੇ ਪਿੱਛੇ ਸਾਰੀ ਦੁਨੀਆ ਦੀ ਦੌੜ ਲੱਗੀ ਹੋਈ ਆ। उतर के फिर बैठ दास गोबिंद फतेह फतेह खालसा दर्श परस मिटे सो आए मिल गुरसिक 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 आए मिल तू मेरे गुरु के प्यारे खालसा काल पुरख की खालसा काल पुरख की गुर सिखा की हर धूड़ दे गुर सिखा की हर धूड़ दे हम पापी भी इज्जत पाए जो दर्द से सिखड़ा जो दर्द से सिखड़ा जो दर्द से सिखड़ा जो दर्द से सिखड़ा कृष्ण मनु लागो पाए दियो कृष्ण मनु लागो पाए दियो लागो पाए दियो कृष्ण लागो पाए दियो जब यहते विपरीत की रीत मैं न करो इनकी परतीत 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 खालसा चंद नू
ਦੇਖਣ ਚੰਡ ਪ੍ਰਚੰਡ ਨੂੰ Now I going ask to the mayor of the great city, Olivia Chow, come on the stage, say a few words. Vaheguru Ji Ka Khalsa and Vaheguru Ji Ki Fateh. Congratulations on a wonderful Khalsa Day parade and happy Vaisakhi. And I'm so honored to welcome all of you to City Hall. It's wonderful to celebrate Vaisakhi together. And through the years, Khalsa Day parade always brought joy and inspiration for my late husband, Jack Layton. He would never miss 1 year. And as I've seen through the years, the parade have grown in size, in spirit, and is one of the largest parade on the street in the Greater Toronto area. I've long admired the Khalsa tradition. It's based on the principles of freedom, equality, justice, and generosity. And the spirit of sharing, sewa, selfless community services has long been an inspiration for me. Every dish you cook, every meal you serve, every plate of food is your faith in action. It's lending a helping hand to others, focusing on your neighbor instead of yourself. That principle is very dear to my heart, which is why my late husband and I in the 80s, late 80s, we started a student nutrition program in school, because we know when children is hungry, they cannot learn. And now we serve every day right here in Toronto 220,000 meals a day in our schools. And it is that spirit, it is that faith that is now spreading, not just in Toronto. Your faith continues to inspire those in power, those in government. So just recently, this nutritious school food program has been made national. So every kid, not just kids in Toronto, will also have a meal, a nutritious meal in school. Isn't that wonderful? It is these values that help us build a stronger city, values that help your neighbor and your community to make sure everyone is cared for, that no one goes hungry, that everyone has a roof over our heads. Those are the values that make our city a more welcoming and a caring place. Today's parade
It's a wonderful opportunity for Torontonians to celebrate with Sikh Canadians and learn more your custom, your traditions, your faith, and the values that I learned, that I take every day to bring to my work as mayor, that caring, that sense of justice, equality, those are the values that we must all learn. So by holding events like Khalsa Day Parade, you are fostering better understanding between people of all backgrounds, and bring to light our motto, our diversity, our strength, because you are in fact our strength. So as mayor, on behalf of City Council, I am proud to officially proclaim today, April 28th, as Khalsa Day in the city of Toronto. And thank you to the Ontario Sikhs and Gurdwara's Council and the Sikh community for today's parade. Yes, yes. Today, let's build a more caring and more affordable and safe city where everyone belongs. Happy Vaisakhi. Sorry, before you go. ਮੇਅਰ ਓਲੀਵੀਆ ਚਾਓ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਕੇ ਤੇ ਤੁਹਾਨੂੰ ਸਾਰਿਆਂ ਦੇ ਨਾਲ ਮੁਖਾਤਬ ਹੋਣ ਦਾ। ਹੁਣ ਮੈਂ ਬੇਨਤੀ ਕਰਦਾ ਓਨਟਾਰੀਓ ਗੁਰਦੁਆਰਾ ਕੌਂਸਲ ਵੱਲੋਂ ਰਮਨ ਕੌਰ, ਬਲਜੀਤ ਸਿੰਘ ਪੰਡੋਰੀ, ਮਨਜੀਤ ਸਿੰਘ ਪਰਮਾਰ ਤੇ ਅੰਕਾਰ ਸਿੰਘ ਗਰੇਵਾਲ ਪਲੈਕ ਦੇ ਕੇ ਇਹਨਾਂ ਦਾ ਸਨਮਾਨ ਕਰਨਗੇ ਜੀ। ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ। ਤੇ ਹੁਣ ਸਾਡੇ ਅਗਲੇ ਸਪੀਕਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, and I would be pleased to introduce Prime Minister Justin Trudeau to all of you. Prime Minister, please. Waheguru Ji Ka Khalsa, Waheguru Ji Ki Fateh. Happy Vaisakhi, Joyeux Vaisakhi. I want to thank the Ontario Sikhs and Gurdwara Council for organizing this extraordinary event once again today. It is always so amazing to be back at the Khalsa Day celebrations. I'm happy to be here with Ministers Kara, Ananda Sangari and Valdez, along with our great MPs, Sonia, Shafkat, Ruby, Maninder, Judy and Paul. And it's great to see so many different mayors, leaders, other parliamentarians. This is truly an occasion that gathers us from across the city, from across the country to celebrate alongside you. Marking the creation of the Khalsa, Vaisakhi brings together friends and family. And speaking of friends and family, I know that many of you have loved ones that you want to see more often. That's why our government has negotiated a new agreement with India to add more flights and more routes between our countries, and we will keep working with our counterparts to add even more flights, including to Amritsar. Vaisakhi, c'est l'occasion de reconnaître les valeurs qui sont au cœur du sikhisme. Des valeurs comme la générosité, la communauté, l'honnêteté et le seva, le dévouement envers les autres. In April, we also celebrate Sikh Heritage Month. When our government first introduced Sikh Heritage Month 5 years ago, Canada became the first country in the world to recognize this month officially. It is a moment to celebrate the remarkable contributions of Sikh Canadians, from the railroads to the world wars to science, art, business, and of course politics. And as we come to an end of this year's Sikh Heritage Month, I want to remind everyone that the story of the Sikh community in Canada is in fact the story of Canada. This is what Canada is all about, working together to build a better future for everyone. Just a few weeks ago, we released our budget 2024, which is a plan to build more homes faster, to hire more doctors and nurses, and to help with the costs of dental care and diabetes medications. We're also giving authorities more resources to crack down on auto theft.
and we're helping Sikh Canadians tell your stories. We're supporting a space in the Royal Ontario Museum dedicated to Sikh arts, culture, and heritage with an investment of $6 million. We'll be working closely with the Sikh Arts and Culture Foundation, and this space will be created by, with, and for the Sikh community. We're also giving funding to the Indus Media Foundation to complete their short film highlighting the shared military heritage of Canadian and Indian soldiers in the world wars. But we gather here today to remember that one of Canada's greatest strengths is its diversity. We are strong not in spite of our differences, but because of our differences. But even as we look at these differences, we have to remember and get reminded on days such as this and every day that Sikh values are Canadian values. Truth, justice, openness, compassion, service, human rights. These are the values at the heart of Sikhism. These are the values at the heart of Sikh Canadian communities, but they're also values at the heart of all Canadians. To the nearly 800,000 Canadians of Sikh heritage across this country, we will always be there to protect your rights and your freedoms, and we will always defend your community against hatred and discrimination. Je tiens à dire aux 800 000 Canadiens d'origine sikh d'un bout à l'autre de ce pays qu'on va toujours protéger vos droits et vos libertés. That's why we're enhancing the security infrastructure program, adding more security at community centers and places of worship, including in Gurdwaras. Your right to practice your religion freely and without intimidation is exactly that, a fundamental right guaranteed in the Canadian Charter of Rights and Freedoms that we will always stand up and defend you for. We will stand with you once again on this wonderful day of celebrations. Happy Vaisakhi. Merci beaucoup tout le monde. Waheguru Ji Ka Khalsa, Waheguru Ji Ki Fateh. Merci. On behalf of Ontario Sikh and Gurdwara Council ਤੇ ਸਾਰੀ ਹੀ ਸਿੱਖ ਸੰਗਤ ਵੱਲੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਜਿਹੜਾ ਜੀ ਸਨਮਾਨ ਕਰ ਰਹੇ ਨੇ ਜਸਪਾਲ ਸਿੰਘ ਹੂਨੀਆ, ਅੰਕਾਰ ਸਿੰਘ ਗਰੇਵਾਲ ਤੇ ਜਿਹੜੇ ਆ ਜੀ ਹੋਰ ਅਹੁਦੇਦਾਰ ਕੌਂਸਲ ਵੱਲੋਂ Okay, one more. Right here, sir. And lovely. Thank you very much, Prime Minister Justin Trudeau and his team for coming here and participating. Thank you. And now, I would like to introduce leader of official opposition, federal level, common sense conservative leader, Mr. Pierre Poilievre. Waheguru Ji Ka Khalsa, Waheguru Ji Ki Fateh. It is an honor to be here today with Common Sense Conservative Deputy Leader Tim Uppalji, Shadow Finance Minister for the Common Sense Conservatives, Jaz Halanji, Common Sense Conservatives candidates Parm Gill, Ron Chinzer, and Don Stewart, and of course the great Arpan Kanaji. Ontario Gurdwara Sikh Council, thank you for your invitation. Today we celebrate the great values of Guru Gobind Singh Ji, the 10th Guru of Sikhism, who brought home the Khalsa, a Khalsa that taught purity, honesty, and freedom. A Khalsa that celebrates the harvest where you bring home the fruits of your labor. A Khalsa that calls on all to give selflessly through seva. And boy, do you ever need to give selflessly these days, because there is so much suffering today in Canada.
Everything is broken. Our people are hungry, with 2 million lined up at food banks, half of Canadians risking their health eating food that has gone rotten or is too old. We see housing costs that have doubled over the last 9 terrible years. Crime, chaos, drugs and disorder, extortions, car thefts, and even assassinations without any criminal charges going ahead whatsoever. People have never felt so endangered as they do now after 9 years. But the good news is life was not like this before, and it won't be like this after. We will rely on the great Sikh values that Guru Gobind Singh brought forward, values of equality for the common people. The Guru said that there should be no caste system, no people on the top dictating down and pushing the people down. Everyone would be Singh, a lion that is strong enough to bring home for his family. That is the country we're going to bring home again. We're going to axe the tax, build the homes, fix the budget, and stop the crime. We will bring in jail, not bail, for repeat violent offenders. We will block the car thieves from taking cars out through the port of Montreal so that you'll know that when you wake up in the morning, your car will be there. We'll stand up for the Sikh people by fighting to bring a direct flight to Amritsar, something the current government has failed to do after 9 long years. Direct flights already exist from Singapore, Malaysia, Italy, Uzbekistan, UK, and countless other countries. We need a direct flight to Amritsar, and we need a national blue seal so that professionals that come here from Punjab or anywhere else can take a test, prove they're qualified, and work as nurses, doctors, and other highly paid professionals. The message of the Khalsa is a universal message. Yes, it is a Sikh message, but it is a message that all peoples can embrace. It is a message of common sense for all of our people. The common sense of the common people united for our common home. Your home, my home, our home. Let's bring it home. Bole So Nihal. Waheguru Ji Ka Khalsa, Waheguru Ji Ki Fateh. Thank you. Thank you. Thank you, Mr. Leader Peer. And now, on behalf of Ontario Sikh and Gurdwara Council, Ajmer Singh, Mahinder Singh, Sarjinder Bains, and Ranjit Sandhu is going to give an honor to leader. And I would like, if the leader can, leader of opposition can just give a minute, and he can give an honor to Mr. Sukhdeep Chakriya, who is heavyweight world champion, and he represents Canada in boxing. So I would request if Sukhdeep Chakriya and Paramjit Singh Gill, they come on the stage and get recognized by the leader. Here, let's get the fight stance. Get the fight stance going. Lovely. Thank you. No uppercuts, please. Good to see you. ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ, ਤੇ ਖਾਸ ਕਰਕੇ ਸੁਖਦੀਪ ਸਿੰਘ ਚੱਕਰੀਆ ਜਿਹੜੇ ਕਿ ਪ੍ਰੋਫੈਸ਼ਨਲ ਬਾਕਸਿੰਗ ਦੇ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਨੇ, ਉਹਨਾਂ ਦਾ ਮਾਣ ਸਤਿਕਾਰ ਕਰਕੇ ਇਹ ਬਾਕੀ ਹੋਰ ਸਿੱਖ ਬੱਚਿਆਂ ਵਾਸਤੇ ਜਿਹੜੇ ਆ ਜੀ ਰੋਲ ਮਾਡਲ ਜਿਹੜੇ ਆ ਉਹ ਬਣ ਰਹੇ ਨੇ। ਹੁਣ ਮੈਂ ਬੇਨਤੀ ਕਰੂੰਗਾ ਜਗਮੀਤ ਸਿੰਘ, ਫੈਡਰਲ ਲੀਡਰ NDP, ਜਗਮੀਤ ਸਿੰਘ, ਫੈਡਰਲ NDP ਲੀਡਰ, ਜੇ ਉਹ ਸਟੇਜ ਤੇ ਆ ਕੇ ਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ।
ਤੇ ਖਾਲਸੇ ਦੇ ਜਨਮ ਦਿਨ ਦੀਆਂ ਜਿਹੜੀਆਂ ਆਪਾਂ ਅੱਜ ਸੈਲੀਬ੍ਰੇਸ਼ਨਸ ਕਰ ਰਹੇ ਹਾਂ ਉਹਦੇ 'ਚ ਸ਼ਾਮਲ ਹੋਣ। ਜਗਮੀਤ ਸਿੰਘ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਹੋਣ, ਵਿਸਾਖੀ ਦੀਆਂ ਵਧਾਈਆਂ ਹੋਣ। ਬੜੇ ਮਾਣ ਵਾਲੀ ਗੱਲ ਹੈ ਜੇ ਤੁਸੀਂ ਆਲੇ ਵਾਲੇ ਦੇਖੋ, ਟੋਰਾਂਟੋ ਵੱਡੇ ਸ਼ਹਿਰ ਕੈਨੇਡਾ ਦੇ ਵਿੱਚ ਇੰਨੇ ਸਿੱਖ ਭਾਈਚਾਰਾ ਦੇ ਇਕੱਠ ਖਾਲਸਾ ਸਾਜਨਾ ਦਿਵਸ ਮਨਾਉਣ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਇੱਥੇ ਜਕਾਰੇ ਗੂੰਜ ਰਹੇ ਨੇ। ਮਹਾਰਾਜ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਨੇ ਤੇ ਸਿੱਖ ਭਾਈਚਾਰੇ ਇਕੱਠੇ ਹੋਏ ਹਨ। ਬਹੁਤ ਮਾਣ ਵਾਲੀ ਗੱਲ ਹੈ। ਨਾਲ ਦੇ ਨਾਲ ਜੋ ਖਾਲਸਾ ਦਾ ਮਕਸਦ ਉਹਦੇ ਬਾਰੇ ਜੇ ਆਪਾਂ ਖੋਜ ਕਰੀਏ, ਖਾਲਸਾ ਬਣਿਆ ਇਨਸਾਫ ਵਾਸਤੇ, ਬੇਇਨਸਾਫੀ ਦੇ ਖਿਲਾਫ ਲੜਨ ਵਾਸਤੇ, ਜ਼ੁਲਮ ਦੇ ਖਿਲਾਫ ਲੜਨ ਵਾਸਤੇ। ਇਸ ਕਰਕੇ ਖਾਲਸਾ ਬਣਿਆ। ਇਹ ਸਾਡੀ ਜ਼ਿੰਮੇਵਾਰੀ ਆ ਤੇ ਆਪਾਂ ਇਹ ਵੀ ਚਾਹੁੰਦੇ ਆ ਕਿ ਸਰਬੱਤ ਦਾ ਭਲਾ ਹੋਵੇ। ਜਿੱਥੇ ਵੀ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ, ਜਿੱਥੇ ਵੀ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਹੋ ਰਹੀਆਂ ਨੇ, ਉੱਥੇ ਖਾਲਸਾ ਦਾ ਜ਼ਿੰਮੇਵਾਰੀ ਹੈ ਕਿ ਆਪਾਂ ਉਹਦੇ ਨਾਲ ਮੋਢੇ ਖੜੇ ਹੋਈਏ। ਇਸ ਦੇ ਨਾਲ ਨਾਲ ਮੈਂ ਸੰਗਤ ਨੂੰ ਅਨਾਉਂਸ ਕਰਨਾ ਚਾਹੁੰਦਾ ਕਿ ਆਪਾਂ ਇੱਕ ਉਪਰਾਲਾ ਸ਼ੁਰੂ ਕੀਤਾ ਜੋ ਇਸ ਸਾਲ 40ਵਾਂ ਵਰ੍ਹੇਗੰਢ ਹੋਣ ਚੱਲੀ ਹੈ ਆਪਣੇ ਜੋ ਸਿੱਖਾਂ ਨਾਲ ਨਸਲਕੁਸ਼ੀ ਹੋਇਆ, ਤੇ ਉਹਨੂੰ ਆਪਾਂ ਰੈਕਗਨਾਈਜ਼ ਕਰਵਾਉਣਾ ਚਾਹੁੰਦੇ ਆ ਕਿ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ। ਇਹ ਬਹੁਤ ਜ਼ਰੂਰੀ ਕਦਮ ਹੈ। ਇਹਦੇ ਵਾਸਤੇ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ। ਬੇਨਤੀ ਹੈ ਤੁਸੀਂ ਆਪਣੇ ਜੋ ਪਟੀਸ਼ਨ ਆਪਾਂ ਸ਼ੁਰੂ ਕੀਤਾ ਉਹਦੇ ਉੱਤੇ ਜ਼ਰੂਰ ਤੁਸੀਂ ਹੁਮਾ ਕੇ ਦਸਤਖਤ ਕਰੋ। ਤੁਸੀਂ ਪਟੀਸ਼ਨ ਦੀ ਮਦਦ ਕਰੋ। ਆਪਾਂ ਸੁਨੇਹਾ ਭੇਜਣਾ ਚਾਹੁੰਦੇ ਹਾਂ ਸਰਕਾਰ ਤੱਕ ਕਿ ਲੋਕਾਂ ਦੀ ਮੰਗ ਆ ਕਿ ਆਪਾਂ ਪਹਿਲੇ ਦੇਸ਼ ਹੋਵਾਂਗੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ। ਇਹ ਜ਼ਰੂਰੀ ਉਪਰਾਲਾ ਆ ਕਿਸੇ ਦੀ ਕੌਮ ਦੀ ਤਰੱਕੀ ਵਾਸਤੇ, ਅੱਗੇ ਵਧਣ ਵਾਸਤੇ ਜੋ ਬੇਇਨਸਾਫੀ ਹੋਈ ਹੈ ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ ਆ। ਸੋ ਬੇਨਤੀ ਹੈ ਕਿ ਆਪਾਂ ਸਰਬੱਤ ਦਾ ਭਲਾ ਵਾਲੇ ਕੰਮ ਕਰੀਏ। ਆਪਾਂ ਸਿੱਖਾਂ ਦਾ ਜੋ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਹੋਈਆਂ ਉਹਦੇ ਵੀ ਬਸ ਸਾਡੇ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਵੀ ਹੈਗੀ ਹੈ। ਸੋ ਉਹਦੇ ਵਾਸਤੇ ਤੁਹਾਡੀ ਸਹਿਯੋਗ ਦੀ ਲੋੜ ਹੈ। ਨਾਲ ਦੇ ਨਾਲ ਮੈਂ ਕੁਝ ਅਪਡੇਟਸ ਦੇਣਾ ਤੁਹਾਨੂੰ ਜੇ ਬਜ਼ੁਰਗ ਹੈਗੇ ਹੋ ਤੁਸੀਂ ਤਾਂ ਤੁਹਾਨੂੰ ਦੰਦ ਸਭਾਵਾਂ ਉਹ ਮਿਲਣੀ ਚਾਹੀਦੇ ਇਸ ਮਹੀਨੇ ਤੱਕ। ਜੇ ਤੁਸੀਂ 65 ਸਾਲ ਦੇ ਵੱਧ ਹੈਗੇ ਹੋ ਤੇ ਬੱਚਿਆਂ ਨੂੰ ਗਰਮੀਆਂ ਤੱਕ ਮਿਲਣਾ ਚਾਹੀਦਾ। ਸਾਨੂੰ ਮਾਣ ਹੈ ਕਿ ਆਪਾਂ ਲੋਕਾਂ ਨੂੰ ਇਹ ਦਵਾਇਆ। ਤੇ ਨਾਲ ਦੇ ਨਾਲ ਆਪਾਂ ਜੋ ਮੈਡੀਕੇਸ਼ਨ ਡਾਇਬੀਟੀਜ਼ ਨੂੰ ਮੁਫਤ ਕਰਾ ਰਹੇ ਹਾਂ। ਸੋ ਆਪਾਂ ਉਹਦੇ 'ਚ ਸਿਹਤ ਸੇਵਾਵਾਂ ਦੀ ਬਚਤ ਵੀ ਹੋਗੀ ਤੇ ਲੋਕਾਂ ਦੀ ਵੀ ਬਚਤ ਹੋਗੀ। ਜੋ ਡਾਇਬੀਟੀਜ਼ ਮੈਡੀਕੇਸ਼ਨ ਦੇ ਡਿਵਾਈਸਿਸ ਉਹ ਵੀ ਆਪਾਂ ਦਵਾ ਰਹੇ ਹਾਂ। ਆਉਣ ਵਾਲੇ ਇਲੈਕਸ਼ਨਸ ਆਪਾਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ, ਜੋ ਮਹਿੰਗਾਈ ਆ ਸਾਨੂੰ ਪਤਾ ਮਹਿੰਗਾਈ ਇਸ ਲਈ ਵੱਧ ਰਿਹਾ ਕਿਉਂਕਿ ਕੋਰਪੋਰੇਸ਼ਨ ਦੀ ਲਾਲਚ ਕਰਕੇ। ਆਪਾਂ ਇਕੱਲੇ ਹੈਗੇ ਹਾਂ ਜਿਹੜੇ ਉਸ ਲਾਲਚ ਤੇ ਸਾਹਮਣਾ ਕਰਨ ਨੂੰ ਤਿਆਰ ਹੈਗੇ ਹਾਂ। ਆਪਾਂ ਤੁਹਾਡੇ ਨਾਲ ਖੜੇ ਹਾਂ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਸਹਿਯੋਗ ਦਿੱਤਾ, ਇੰਨੇ ਪਿਆਰ ਨਾਲ ਮੇਰੇ ਕੁਛ ਦਾਸ ਤੇ ਜੋ ਆਈਡੀਆਜ਼ ਮੈਂ ਸਾਂਝੀ ਕੀਤੀਆਂ। ਧੰਨਵਾਦ। ਤੇ ਇੱਕ ਵਾਰੀ ਫੇਰ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਗਮੀਤ ਸਿੰਘ ਜੀ, ਜਿਹੜੇ ਕਿ ਹਮੇਸ਼ਾ ਹੀ ਕੌਮੀ ਮੁੱਦਿਆਂ ਤੇ ਵੀ ਖੜਦੇ ਆ ਤੇ ਪੋਲੀਟੀਕਲ ਮੁੱਦਿਆਂ ਤੇ ਵੀ ਕੌਮ ਦੇ ਨਾਲ ਖੜਦੇ ਨੇ। ਹੁਣ ਬਲਜਿੰਦਰ ਸਿੰਘ ਬਰਾੜ, ਸਰਜਿੰਦਰ ਸਿੰਘ ਸੋਹਤਾ ਸਾਹਿਬ, ਗੁਰਿੰਦਰਜੀਤ ਸਿੰਘ ਭੁੱਲਰ ਤੇ ਜਸਵੀਰ ਸਿੰਘ ਜਾਇਸਵਾਲ ਜਿਹੜੇ ਆ ਜੀ ਜਗਮੀਤ ਸਿੰਘ ਹੋਣਾ ਦਾ ontario ਸਿੱਖ ਗੁਰਦੁਆਰਾ ਕੌਂਸਲ ਦੇ ਬਿਹਾਫ ਤੇ ਇੱਕ ਉਹਨਾਂ ਨੂੰ ਚਿੰਨ੍ਹ ਦੇ ਕੇ ਉਹਨਾਂ ਨੂੰ ਜਿਹੜੇ ਆ ਯਾਦਗਾਰੀ ਚਿੰਨ੍ਹ ਦੇ ਰਹੇ ਆ। ਸਾਡੇ ਨਾਲ ਮੌਜੂਦ ਨੇ ontario ਦੇ ਸਿੱਖ ਮੋਟਰਸਾਈਕਲ ਕਲੱਬ ਤੋਂ ਬਾਬਾ ਜੀ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਦਾ ਵੀ ਵੱਡਾ ਯੋਗਦਾਨ ਹੁੰਦਾ ਆ ਕਿ ਮਹਾਰਾਜ ਦੀ ਜਿਹੜੀ ਪਾਲਕੀ ਆ ਉਸ ਤੋਂ ਅੱਗੇ ਫਰੰਟ ਦੇ ਵਿੱਚ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਦੇ ਵਲੰਟੀਅਰ ਨੇ ਉਹ ਆਪਣੇ ਮਹਿੰਗੇ ਸੋਹਣੇ ਮੋਟਰਸਾਈਕਲਾਂ ਦੇ ਨਾਲ ਉਹ ਅੱਗੇ ਚੱਲਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਬਾ ਜੀ, ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਇਸ ਨਗਰ ਕੀਰਤਨ ਦੇ ਵਿੱਚ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।
ਪੰਥ ਤੇ ਸਿੱਖ ਕੌਮ ਦੇ ਨਾਲ ਤੇ ਟੋਰਾਂਟੋ ਦੇ ਨਗਰ ਕੀਰਤਨ ਨਾਲ ਮੈਂ ਸ਼ੁਰੂ ਤੋਂ ਜੁੜਿਆ ਹੋਇਆ। ਜਦੋਂ ਇਹ ਸਕੂਲ ਤੋਂ ਸ਼ੁਰੂ ਹੋਇਆ, ਫਿਰ ਕੁਈਨਸ ਪਾਰਕ, ਫਿਰ ਬੈਟਰ ਲਿਵਿੰਗ ਸੈਂਟਰ, ਇਹ ਸਿੱਖਾਂ ਦੇ ਇਕੱਠ ਨੇ ਸਾਨੂੰ ਬਹੁਤ ਕੁਝ ਦਿੱਤਾ। ਜਿਹੜੇ ਅੱਜ ਸਟੂਡੈਂਟਸ ਆ ਰਹੇ ਨੇ ਜਾਂ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਬੰਦੇ ਪੀੜਤ ਹੋਏ ਸੀ, ਕਿਉਂਕਿ ਸਾਡਾ ਜਦੋਂ ਜਿੱਦਾਂ ਅਸੀਂ ਸਾਡਾ ਆਭਾਰ ਹੁੰਦਾ ਗਿਆ, ਨਗਰ ਜਿੱਦਾਂ ਅੱਜ ਪ੍ਰਧਾਨ ਮੰਤਰੀ ਵੀ ਆਇਆ ਹੋਇਆ ਤੇ ਜਗਮੀਤ ਸਿੰਘ ਵੀ ਆਇਆ ਹੋਇਆ, ਤੇ ਅਸੀਂ ਡਿਫੈਂਸ ਮਿਨਿਸਟਰ ਆਫ ਕੈਨੇਡਾ ਦੇ ਦਿੱਤਾ। ਵੀ ਵੈਂਟ ਥਰੂ ਅ ਬਿਗ ਸਟਰਗਲ, ਕਿਉਂਕਿ ਅਮਰਜੀਤ ਤੁਹਾਡਾ ਮੇਰਾ ਬਹੁਤ ਜ਼ਿਆਦਾ ਮਿੱਤਰ ਆ, ਹੀ ਨੋਜ਼ ਮੀ ਵੈਰੀ ਵੈਲ। ਸੋ ਸਿੱਖ ਮੋਟਰਸਾਈਕਲ ਕਲੱਬ, ਮੈਂ ਰਾਈਡਰ ਇੱਕ ਫੌਜੀ ਦੀ ਔਲਾਦ ਆ, ਮੇਰਾ ਬਾਪ 에ਅਰ ਫੋਰਸ 'ਚ ਸੀ। ਐਨੀਵੇ ਸੰਘਰਸ਼ 'ਚ ਵੀ ਪੀੜਿਆ ਗਿਆ, ਲੇਕਿਨ ਸਿੱਖ ਮੋਟਰਸਾਈਕਲ ਕਲੱਬ ਇੱਕ ਹਿਊਮਨਿਟੇਰੀਅਨ ਕੰਮ ਕਰਦਾ। ਜਿੱਦਾਂ ਇਹਨਾਂ ਨੇ ਜਿਹੜੀ ਡਾਇਬਟੀਜ਼ ਕੈਨੇਡਾ ਆ ਉਹਨਾਂ ਨੂੰ $1.3 ਮਿਲੀਅਨ ਦੇ ਦਿੱਤਾ ਪਿਛਲੇ 4 ਸਾਲਾਂ ਦੇ ਵਿੱਚ। ਇਹਦੇ ਨਾਲ ਜਿਹੜੀ ਸਿੱਖਾਂ ਦੀ ਜਮਾਤ ਹੈ, ਜਿੱਦਾਂ ਯੂਨਾਈਟਿਡ ਸਿੱਖ ਵਾਲੇ ਕਰ ਰਹੇ ਨੇ, ਬਾਕੀ ਜਿਹੜੀਆਂ ਰਵੀ ਸਿੰਘ ਖਾਲਸਾ ਕਰ ਰਿਹਾ, ਉਸੇ ਤਰ੍ਹਾਂ ਉਹਨਾਂ ਦੇ ਵਿੱਚ ਇੱਕ ਪਲੱਸ ਆ ਥੋੜ੍ਹਾ ਜਿਹਾ। ਇਸੇ ਤਰ੍ਹਾਂ ਕੈਂਸਰ ਰਿਸਰਚ ਦੇ ਵਿੱਚ ਸਾਡੇ ਜਿਹੜੇ ਸਿਸਟਰ ਕਲੱਬਸ ਨੇ ਵੈਂਕੂਵਰ ਦੇ, ਉਹਨਾਂ ਨੇ ਜਦੋਂ ਪਹਿਲੀ ਵਾਰ ਆਏ ਸੀ $1,15,000 ਦੇ ਟੁਕ ਇਟ ਫਰੋਮ ਟੋਰਾਂਟੋ, ਬਹੁਤ ਵੱਡਾ ਮਨੀ ਸੀ। ਸੋ ਜਿਹੜਾ ਇਹ ਇਕੱਠ ਆ, ਇਹ ਜਿਹੜਾ ਠੀਕ ਹੈ ਅਸੀਂ ਪੰਜਾਬ ਤੋਂ ਬਾਹਰ ਆ, ਲੇਕਿਨ ਜਿੱਥੇ ਕੋਈ ਖਾਲੀ ਜਗ੍ਹਾ ਆ ਉਹ ਭਰਨੀ ਆ, ਅਸੀਂ ਇੱਥੇ ਉਹ ਭਰ ਰਹੇ ਆ। ਤੇ ਇਕੱਲੀ ਭਰ ਨਹੀਂ ਰਹੇ, ਜਿਹੜੇ ਨਾਨਕ ਨਾਮ ਲੇਵਾ ਸਿੱਖ ਆ ਨਾ, ਉਹਨੂੰ ਵੀ ਅਸੀਂ ਹੌਲੀ ਹੌਲੀ ਨਾਰਥ ਅਮਰੀਕਨ ਮੀਡੀਆ ਦੇ ਵਿੱਚ ਉਜਾਗਰ ਕਰ ਰਹੇ ਆ। ਅੱਜ ਜਿਹੜਾ ਇਕੱਠ ਆ ਨਾ, ਇਹ ਬਹੁਤ ਵੱਡਾ ਇਕੱਠ ਆ, ਮੀਂਹ ਕਰਕੇ ਥੋੜ੍ਹਾ ਜਿਹਾ ਇਕੱਠ ਆ, ਲੇਕਿਨ ਯੈਸ ਜਿਹੜਾ ਅੱਜ ਪੰਜਾਬ ਦੇ ਜੋ ਹਾਲਾਤ ਨੇ ਹੈ ਨਾ, ਤੇ ਉਹਨੂੰ ਇਹਨਾਂ ਇਕੱਠਾਂ ਤੋਂ ਰਾਹਤ ਵੀ ਮਿਲਦੀ ਆ ਕਿ ਸਾਡੇ ਭਰਾ ਬਾਹਰ ਬੈਠੇ ਨੇ, ਉਹ ਕਿਤੇ ਨਾ ਕਿਤੇ ਸਾਡੀ ਬਾਂਹ ਫੰਡ ਗਏ। ਬਿਲਕੁਲ ਜੀ, ਤੁਸੀਂ ਪਹਿਲੇ ਜਦੋਂ 1986 ਦੇ ਵਿੱਚ ਇਹ ਨਗਰ ਕੀਰਤਨ ਸ਼ੁਰੂ ਹੋਇਆ, ਪਹਿਲਾਂ ਤੁਸੀਂ ਉਦੋਂ ਤੋਂ ਇਸ ਨਗਰ ਕੀਰਤਨ ਦੇ ਨਾਲ ਜੁੜੇ ਹੋਏ ਹੋ? 86 ਵਿੱਚ ਇੱਕ ਸਕੂਲ ਚੋਂ ਕਰਦੇ ਸੀ ਅਸੀਂ, ਸਕੂਲ ਵਿੱਚੋਂ, ਲੇਕਿਨ ਫਿਰ ਹੌਲੀ ਹੌਲੀ ਸਿੱਖਾਂ ਨੇ ਉਪਰਾਲਾ ਕੀਤਾ ਤੇ ਅਸੀਂ ਬੈਟਰ ਲਿਵਿੰਗ ਸੈਂਟਰ ਜਿੱਥੋਂ ਹੁਣ ਚੱਲ ਰਿਹਾ ਇੱਥੋਂ, ਤੇ ਬਹੁਤ ਉਚਾਈਆਂ ਤੇ ਗਿਆ। ਲੇਕਿਨ ਇਹ ਜਿਹੜੇ ਮਾਰਸ਼ਲ ਬੰਦੇ ਨੇ ਨਾ, ਇਹ ਕਈ ਵਾਰ ਇਕੱਠੇ ਨਹੀਂ ਰਹਿੰਦੇ, ਤੇ ਇਹ ਦੋ ਬਣ ਗਈਆਂ, ਇੱਕ ਅੰਟੈਰੀਓ ਗੁਰਦੁਆਰਾ ਕਮੇਟੀ, ਇੱਕ ਕੌਂਸਲ। ਲੜਾਈ ਹਉਮੈ ਦੀ ਸੀ, ਤੇ ਲੇਕਿਨ ਦੋਨੋਂ ਹੀ ਚੰਗੇ ਕੰਮ ਕਰ ਰਹੀਆਂ। ਲੇਕਿਨ ਇਹਦਾ ਮੈਂ ਮੁੱਢਲਾ ਮੈਂਬਰ ਆ। ਇਹ ਸ਼ੁਰੂਆਤ ਦੇ ਵਿੱਚ ਮੇਰੇ ਕੋਲ ਉਦੋਂ ਡਰਾਈਵਿੰਗ ਸਕੂਲ ਹੁੰਦਾ ਸੀ, ਤੇ ਇਹਨਾਂ ਦਾ ਸਾਰਾ ਹਾਰਡਵੇਅਰ ਵੀ ਮੈਂ ਹੀ ਲੈ ਕੇ ਆਉਂਦਾ ਰਿਹਾ। ਸੋ ਯੈਸ, ਇਹ ਮੈਂ ਉਹਦੇ ਨਾਲ ਸ਼ੁਰੂ ਤੋਂ ਇਹਨਾਂ ਦੇ ਨਾਲ ਹੀ ਰਿਹਾ। ਬਿਲਕੁਲ। ਤੇ ਇੱਕ ਜਿਵੇਂ ਹਰਦੀਪ ਸਿੰਘ ਨਿੱਜਰ ਦੀ ਇਨਸੀਡੈਂਟ ਵਾਪਰੀ ਵੈਨਕੂਵਰ ਦੇ ਵਿੱਚ, ਇੱਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੀ ਉਹ ਵੀ, ਤੇ ਉਹਨਾਂ ਦਾ ਕਤਲ ਹੋਇਆ। ਜਸਟਿਨ ਟਰੂਡੋ ਨੇ ਇੰਡੀਆ ਦੇ ਉੱਤੇ ਸਿੱਧੇ ਇਲਜ਼ਾਮ ਲਾਏ ਕਿ ਇੰਡੀਆ ਇਹਦੇ 'ਚ ਅਕਿਊਜ਼ਡ ਆ, ਤੇ ਉਸ ਤੋਂ ਬਾਅਦ US ਦੇ ਵਿੱਚ ਜੋ ਹੋਇਆ, ਮਤਲਬ ਇੱਕ ਕਮਿਊਨਿਟੀ ਦੇ ਵਿੱਚ ਇਹ ਗੱਲ ਹੋ ਰਹੀ ਸੀ ਕਿ ਸ਼ਾਇਦ ਫੀਅਰ ਕ੍ਰੀਏਟ ਹੋ ਜੇ। ਮਤਲਬ ਜਿੱਦਾਂ ਖਾਲਿਸਤਾਨ ਦੇ ਅਸੀਂ ਇੱਥੇ ਵੀ ਦੇਖ ਰਹੇ ਹਾਂ ਕਿ ਜਿਵੇਂ ਐਸਪੀਰੇਸ਼ਨ ਆ ਇੱਕ ਕੌਮ ਦੀ, ਉਹਦਾ ਪ੍ਰਗਟਾਵਾ ਇੱਥੇ ਖੁੱਲ੍ਹ ਕੇ ਸਿੱਖ ਕਰਦੇ ਆ, ਤੇ ਇਹ ਲੱਗ ਰਿਹਾ ਸੀ ਕਿ ਇੱਕ ਫੀਅਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਅੱਜ ਦਾ ਇਹ ਇਕੱਠ ਤੁਹਾਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਜਿਹੜਾ ਉਹ ਗੱਲ ਆ ਰਹੀ ਸੀ ਕਿ ਫੀਅਰ ਕ੍ਰੀਏਟ ਹੋ ਜੂ, ਲੋਕ ਖਾਲਿਸਤਾਨ ਦੀ ਗੱਲ ਕਰਨੋਂ ਹਟ ਜਾਣਗੇ ਡਾਇਸਪੋਰਾ ਦੇ ਵਿੱਚ, ਤਾਂ ਤੁਹਾਨੂੰ ਲੱਗ ਰਿਹਾ ਕਿ ਉਹ ਚੀਜ਼ ਨਹੀਂ ਵਾਪਰੀ, ਉਹ ਚੀਜ਼ ਫੇਲ ਹੋਈ ਆ? ਜਿਹੜਾ ਇਤਿਹਾਸ ਹੈ ਨਾ, ਗਵਾਹ ਆ। ਬਬਰੀ ਜਦੋਂ ਆਜ਼ਾਦੀ ਦੇ ਵਿੱਚ ਵੀ ਬਬਰੀ ਜਿਹੜੇ ਬਬਰ ਖਾਲਸਾ ਵਾਲੇ ਸੀ, ਮੇਰੇ ਨਾਨਕਿਆਂ ਤੋਂ ਸੀ, ਜਿਹੜਾ ਪਹਿਲਾ ਇੱਥੇ ਗ੍ਰੰਥੀ ਆ, ਇਸ ਧਰਤੀ ਤੋਂ ਹੀ ਗਏ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਲੇਕਿਨ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਸੋ ਅਸੀਂ ਜਿਹੜੀ ਇੱਕ ਟਰਾਈਬਲ ਕੌਮ ਇੱਦਾਂ ਦੀ ਰਹੀ ਆ ਕਿ ਜਿਹੜੀ ਕਦੀ ਗੁਲਾਮ ਨਹੀਂ ਹੋਈ। ਸੋ ਸਾਡਾ ਜੋਸ਼ ਤੇ ਹੋਸ਼ ਕੰਟਰੋਲ ਕਰਨਾ ਬਹੁਤ ਔਖਾ ਆ, ਤੇ ਕਿਤੇ ਹੀ ਨਹੀਂ ਜਿਸ ਮਰਨੇ ਸੇ ਜਗ ਡਰੇ ਮੇਰੇ ਮਨ। ਸੋ ਇਹ ਜਿਹੜੇ ਸਾਡੇ ਗੁਰੂ ਦੇ ਸਿਧਾਂਤ ਨੇ, ਉਹਨਾਂ ਨੂੰ ਵੀ ਪਤਾ ਆ, ਕਿਉਂਕਿ ਚਾਹੇ ਇੰਦਰਾ ਗਾਂਧੀ ਸੀ, ਠੀਕ ਹੈ, ਰਾਜੀਵ ਗਾਂਧੀ ਮਰਿਆ, ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਲੇਕਿਨ ਇੰਦਰਾ ਦਾ ਸਾਨੂੰ ਕੁਛ ਕਰਾਉਣਾ ਪਿਆ ਨੁਕਸਾਨ। ਤੇ ਜਿਹੜਾ ਅੱਜ ਮੋਦੀ ਆ, ਮੋਦੀ ਹਿੰਦੂ ਵੀ ਨਹੀਂ ਗਾ। ਮੋਦੀ ਬੇਸਿਕਲੀ ਨਾ ਉਹਦੇ ਕੋਲ ਐਜੂਕੇਸ਼ਨ ਆ, ਇੱਕ ਤੁਸੀਂ ਕਹਿ ਸਕਦੇ ਆ ਭੰਡ, ਇੱਕ ਗੱਪੀ, ਇੱਕ 10 ਨੰਬਰੀਆ ਬਦਮਾਸ਼ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣ ਗਿਆ।
ਸੋ ਉਹਦੇ ਲਈ ਜਿਹੜੇ ਇਦਾਂ ਦੇ ਕੰਮ ਨੇ ਨਾ, ਅੰਦਰੋਂ ਅੰਦਰ ਹੀ ਉਹ ਡਰਦਾ ਵੀ ਆ। ਉਹਨੂੰ ਪਤਾ ਆ ਕਿ ਇਹਦੇ ਜਿਹੜੇ ਹਾਲਾਤ ਨੇ ਬਹੁਤ ਸਿੱਟੇ ਗਲਤ ਨਿਕਲ ਸਕਦੇ ਨੇ। ਤੇ ਮੈਨੂੰ ਇਸ ਗੱਲ ਦੇ ਵਿੱਚ ਕੋਈ ਕਹਿਣ ਦੇ ਵਿੱਚ ਰੁਕਾਵਟ ਨਹੀਂ ਕਿ ਜੇ ਉਹ ਇਦਾਂ ਦੇ ਕੰਮ ਕਰਨ ਤੋਂ ਨਾ ਹਟਿਆ ਤੇ ਉਹ ਵੀ ਸ਼ਾਇਦ ਇੰਦਰਾ ਵਾਲਾ ਹੀ ਹਾਲਤ ਉਹਦੀ ਹੋਊਗੀ, ਐਂਡ ਹੀ ਹੈਜ਼ ਟੂ ਫੇਸ ਦ ਕਨਸੀਕੁਐਂਸਸ। ਬਿਲਕੁਲ ਜੀ, ਮਤਲਬ ਤੁਸੀਂ ਕਾਫੀ ਵੱਡੀਆਂ ਗੱਲਾਂ ਕਹੀਆਂ ਵੀ ਜਿਹੜਾ ਇਹ ਨਗਰ ਕੀਰਤਨ ਆਓ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਫਿਰ ਸਿੱਖਾਂ ਨੇ ਆਪਣੀ ਇੱਥੇ ਥਾਂ ਬਣਾਈ। ਅਸੀਂ ਦੇਖ ਰਹੇ ਹਾਂ ਕਿ ਭਾਵੇਂ ਨਿਊਯਾਰਕ ਦੀ ਪਰੇਡ ਹੋਵੇ, ਚਾਹੇ ਵੈਨਕੂਵਰ ਦਾ ਨਗਰ ਕੀਰਤਨ ਹੋਵੇ, ਮਤਲਬ ਅੱਜ ਡਾਇਸਪੋਰਾ ਦੇ ਵਿੱਚ ਜਿਹੜੇ ਸਿੱਖ ਨੇ ਮਤਲਬ ਉਹ ਹਰ ਥਾਂ ਦੇ ਉੱਤੇ ਜਿਹੜਾ ਆਪਣਾ ਜਾਹੋ ਜਲਾਲ ਆ ਉਹ ਇਹਨਾਂ ਨਗਰ ਕੀਰਤਨਾਂ ਦੇ ਰਾਹੀਂ ਉਹ ਦੁਨੀਆ ਨੂੰ ਦਿਖਾਉਂਦੇ ਨੇ, ਆਪਣੇ ਸੱਭਿਆਚਾਰ ਨੂੰ ਦੁਨੀਆ ਨੂੰ ਦਿਖਾਉਂਦੇ ਨੇ। ਤੇ ਤੁਸੀਂ ਜਿਹੜੇ ਬਜ਼ੁਰਗ ਹੋ ਜਿਨ੍ਹਾਂ ਨੇ ਮਤਲਬ ਲੰਬੇ ਸਮੇਂ ਤੋਂ ਇੱਥੇ ਗੁਰਦੁਆਰਾ ਸਾਹਿਬਾਨ ਖੜੇ ਕੀਤੇ, ਗੁਰਦੁਆਰਾ ਸਾਹਿਬਾਨ ਬਣਾਏ, ਤੇ ਇਹ ਸਾਰੇ ਜਿਹੜੇ ਸਾਡੀਆਂ ਰਵਾਇਤਾਂ ਨੇ ਉਹਨਾਂ ਨੂੰ ਜਿਉਂਦੇ ਰੱਖਿਆ। ਤੇ ਅਸੀਂ ਨੌਜਵਾਨ ਪੀੜ੍ਹੀ ਜ਼ਰੂਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਗੱਲ ਦੇ ਲਈ ਜੀ, ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ। ਸੋਹਣੀ ਪੱਤਰਕਾਰੀ ਕਰੋ ਤੇ ਜਿਹੜਾ ਦਰਦ ਆ ਮਨੁੱਖਤਾ ਦਾ, ਚਾਹੇ ਉਹ ਪੈਲਸਟਾਈਨ ਦਾ ਹੋਵੇ ਤਾਂ ਚਾਹੇ ਸਿੱਖਾਂ ਦਾ ਹੋਵੇ, ਉਹਨੂੰ ਦੁਨੀਆ ਦੇ ਨਾਲ ਸ਼ੇਅਰ ਕਰਨ ਤੋਂ ਕਦੀ ਨਾ ਡਰਿਓ, ਹੈ ਨਾ। ਤੇ ਕਿਉਂਕਿ ਜਿਹੜੀ ਕਮਜ਼ੋਰ ਆਤਮਾ ਨਜ਼ਰ ਵੀ ਕਮਜ਼ੋਰ ਕਰ ਦਿੰਦੀ ਹੈ। ਆਤਮਾ ਮਜ਼ਬੂਤ ਰੱਖੋ, ਨਜ਼ਰ ਤੁਹਾਡੀ ਸਾਫ਼ ਰਹੂਗੀ ਤੇ ਤੁਸੀਂ ਮਨੁੱਖਤਾ ਦਾ ਕੁਝ ਸਵਾਰ ਸਕਦੇ ਹੋ। ਬਿਲਕੁਲ ਜੀ, ਟੀਵੀ 84 ਤਾਂ ਰੋਕਾਂ ਹੀ ਸਰਕਾਰਾਂ ਦੀ ਇਸ ਗੱਲ ਤੇ ਚੱਲ ਰਿਹਾ ਵੀ ਲਗਾਤਾਰ ਸੱਚ ਦੀ ਆਵਾਜ਼ ਚੁੱਕਦੇ ਆ ਤੇ ਕਮਿਊਨਿਟੀ ਦੀ ਸਪੋਰਟ ਨਾਲ ਚੁੱਕਦੇ ਆ ਜੀ, ਤੇ ਸੱਚ ਹਮੇਸ਼ਾ ਬੋਲਦੇ ਰਹਾਂਗੇ। ਧੰਨਵਾਦ ਜੀ, ਬਹੁਤ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਵਧਾਈਆਂ ਅੱਜ ਦੇ ਦਿਨ ਦੀਆਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਖਾਲਸਾ ਸਾਜਨਾ ਦਿਹਾੜੇ ਦੀਆਂ। ਤੇ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਕੀ ਮਹਿਸੂਸ ਕਰ ਰਹੇ ਹੋ ਜੀ? ਦੇਖੋ ਜੀ, ਮੈਂ ਪਿਛਲੇ 30 ਸਾਲ ਤੋਂ ਇੱਥੇ ਰਹਿ ਰਿਹਾ ਕੈਨੇਡਾ 'ਚ, ਤੇ ਆਲਵੇਜ਼ ਦੇਖੋ ਸੰਗਤਾਂ ਦਾ ਤਾਂ ਜਿਹੜਾ ਸੁਭਾਅ ਹੈਗਾ ਬਈ ਉਹ ਗੁਰੂ ਦੇ ਪਿੱਛੇ ਵੀ ਤੇ ਆਪਣਾ ਰੂਪ ਰੰਗ ਦਿਖਾਲਣਾ ਦੁਨੀਆ ਨੂੰ, ਉਹਦੇ ਤੇ ਉਹ ਹਰ ਵਾਰੀ ਹਿੱਸਾ ਪਾਉਂਦੀਆਂ। ਜਿਹੜਾ ਮੈਂ ਮਹਿਸੂਸ ਕਰਦਾ ਵੀ 30 ਸਾਲ ਪਹਿਲਾਂ ਵੀ ਜਿਹੜੀ ਲੀਡਰਸ਼ਿਪ ਆ, ਜਿਹੜੇ ਆਪਣੇ ਲੋਕ ਜਿਨ੍ਹਾਂ ਦੇ ਮੂੰਹ ਵੱਲ ਦੇਖਣ ਡਏ ਆ, ਉਹਨਾਂ 'ਚ ਚੇਂਜ ਨਹੀਂ ਆਈ। ਸੰਗਤ ਵਧੀਆ ਤੇ ਇੱਕ ਹੋਪ ਲੈ ਕੇ ਆਲਵੇਜ਼ ਆਉਂਦੇ ਵੀ ਕੋਈ ਚੀਜ਼ ਨਵੀਂ ਨਿਕਲੇ। ਅਸੀਂ ਇੱਥੇ ਫੂਡ ਤਾਂ ਖਾਣ ਨਹੀਂ ਆਏ, ਲੰਗਰ ਛਕਣ ਨਹੀਂ ਆਏ। ਅਸਲੇ ਸਾਡੀ ਕੌਮ ਦਾ ਮਸਲਾ ਵੀ ਆ, ਸਾਡੀ ਕੌਮ ਜਿਹੜੀ ਆ ਉਹ ਵਧੇ, ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹਨੂੰ ਜਿਹੜੇ ਆਪਣੇ ਸਕਾਲਰ ਹੈਗੇ ਆ, ਜਿਹੜੇ ਪੜ੍ਹੇ ਲਿਖੇ ਬੰਦੇ ਆ, ਜਿਹੜੀ ਵਧੀਆ ਲੀਡਰਸ਼ਿਪ ਦੇ ਸਕਦੇ ਆ, ਬਈ ਉਹ ਇਨਵੋਲਵ ਹੋਣ ਇਸ ਮਸਲੇ ਦੇ ਵਿੱਚ। ਵੀ ਇਹ ਜਿਹੜੀ ਇਹ ਐਨਰਜੀ ਆ, ਜਿਹੜੀ ਇਹ ਪਾਵਰ ਜਿਹੜੀ ਸ਼ੋਅ ਕਰਦੀ ਆ ਸਿੱਖ ਕੌਮ, ਉਹਨੂੰ ਕਿਸੇ ਬੰਨੇ ਕੰਡੇ ਲਾਇਆ ਜਾਵੇ। ਕੀ ਤੁਹਾਨੂੰ ਇਹੋ ਜਿਹਾ ਕੀ ਲੱਗਦਾ ਵੀ ਲੀਡਰਸ਼ਿਪ 'ਚ ਕੀ ਘਾਟ ਲੱਗਦੀ ਆ ਤੁਹਾਨੂੰ, ਜਿਵੇਂ ਅਸੀਂ ਇੱਥੇ ਗੱਲ ਕਰੀਏ ਹੁਣ? ਦੇਖੋ, ਜਦੋਂ ਮੈਂ ਮਤਲਬ ਓਵਰਆਲ ਮੈਂ ਇੱਕ ਜਿਹੜਾ ਘਾਟ ਇਸ ਵੇਲੇ ਦੁਨੀਆ ਭਰ 'ਚ ਅਸੀਂ ਦੇਖਿਆ ਵੀ ਇੱਥੇ ਰਸ਼ ਵੱਧ ਗਿਆ, ਪੰਜਾਬ ਦੇ ਖਾਲੀ ਹੋ ਗਿਆ। ਹੁਣ ਹਰੇਕ ਬੰਦੇ ਦਾ ਆਪਣਾ ਆਪਣਾ ਦੇਖਣ ਦਾ ਤਰੀਕਾ। ਇੱਕ ਘਰ ਖਾਲੀ ਹੋਇਆ, ਦੂਜੇ ਦੇ ਵਿੱਚ ਆਏ ਆ, ਤਾਂ ਸਾਡੀ ਜਨਰੇਸ਼ਨ ਦੇ ਵਿੱਚ ਜਿਹੜੀ ਮੈਨੂੰ ਮਹਿਸੂਸ ਹੋਇਆ ਵੀ ਮੈਂ ਜੇ ਕਿਸੇ ਬੱਚਿਆਂ ਨੂੰ ਦੇਖਦਾ ਤੁਰਿਆ ਜਾਣਾ ਤੇ ਇੱਕੋ ਇੱਕ ਬੱਚਾ ਜਾਂ ਇੱਕੋ ਆ ਦੋ ਆ, ਤੇ ਜਿਹੜੇ ਉਹ ਇੱਕ ਦੋ ਆ ਨਾ ਗਿਣਤੀ, ਉਹ ਗਰੀਬੀ ਦੀ ਨਿਸ਼ਾਨੀ ਹੈ ਮੇਰੇ ਵਾਸਤੇ ਵੀ ਤੇ ਕੌਮ ਵਾਸਤੇ। ਜਿਨ੍ਹਾਂ ਬੰਦਿਆਂ ਕੋਲ ਬੰਦੇ ਨਹੀਂ ਹੁੰਦੇ, ਜਿਨ੍ਹਾਂ ਕੌਮਾਂ ਕੋਲ, ਕੈਨੇਡਾ ਕੋਲ ਬੰਦੇ ਹੈ ਨਹੀਂ, ਅਮਰੀਕਾ ਕੋਲ ਬੰਦੇ ਹੈ ਨਹੀਂ, ਉਹ ਸਾਨੂੰ ਇੰਡੀਆ ਤੋਂ ਸੱਦ ਰਹੇ। ਇਹਨਾਂ ਕੋਲ ਸਾਰਾ ਕੁਛ ਹੀ ਹੈਗਾ, ਇਹਨਾਂ ਕੋਲ ਆਪਣੇ ਨਿਆਣੇ ਹੈ ਨਹੀਂ, ਇਹ ਸਾਨੂੰ ਸੱਦ ਰਹੇ। ਸਾਡਾ ਉੱਥੇ ਵੀ ਉਜਾੜਾ ਹੋਇਆ। ਹੁਣ ਅਸੀਂ ਚੀਜ਼ਾਂ ਨੂੰ ਦੌੜਦੇ ਆ ਲੈਣ, ਤੇ ਪਰ ਅਸੀਂ ਜਿਹੜੇ ਕੌਮੀ ਤੌਰ ਤੇ ਜਿਹੜੀ ਕਮਾਈ ਆ ਉਹ ਸਾਡੇ ਬੰਦੇ ਜੈਨੇਟਿਕਲੀ, ਜਿਹੜੀ ਸਾਡੀ ਸ਼ੇਰਾਂ ਵਰਗੀ ਕੌਮ ਸੀ, ਉਹਦੇ ਬੰਦੇ ਨਹੀਂ ਵੱਧ ਰਹੇ, ਉਹਦੀ ਗਿਣਤੀ ਘਟ ਰਹੀ। ਮੈਂ ਸਵੇਰ ਦਾ ਦੇਖਦਾ ਜਿਹੜੇ ਏਜਡ ਬੰਦੇ ਹੈਗੇ ਆ, ਉਹਨਾਂ ਦੀ ਚਾਲ 'ਚ ਫਰਕ ਪੈ ਗਿਆ, ਉਹਨਾਂ ਰੰਗ ਰੂਪ ਚੇਂਜ ਹੋਇਆ, ਉਹਨਾਂ ਦੇ ਫੂਡ 'ਚ ਵੀ ਫਰਕ ਆ। ਪਰ ਇਹਨਾਂ ਨਿਆਣਿਆਂ ਨੂੰ ਸੁਨੇਹਾ ਕੌਣ ਦਊ, ਜਿਹੜੀ ਯੰਗ ਜਨਰੇਸ਼ਨ ਆ? ਮੈਂ ਤਾਂ ਕਿਉਂਕਿ ਤੁਸੀਂ ਮੈਨੂੰ ਕਹਿਤਾ ਵੀ ਗੱਲ ਕਰਨੀ ਹੈ, ਤਾਂ ਮੈਨੂੰ ਇੱਦਾਂ ਲੱਗਦਾ ਵੀ ਸਾਨੂੰ ਜਿਹੜੀ ਆ ਪਾਵਰ ਦਿਸ ਰਹੀ ਹੈ ਦੁਨੀਆ ਨੂੰ, ਜਿਹੜੇ ਕੈਮਰਿਆਂ ਨੇ ਸ਼ੋਅ ਕਰਨੇ ਦੁਨੀਆ ਭਰ ਦੇ ਵਿੱਚ, ਟੋਰਾਂਟੋ ਦੇ ਵਿੱਚ ਦੇਗੇ, ਇਸ ਪਾਵਰ ਨੂੰ, ਐਨਰਜੀ ਨੂੰ ਕਿਸੇ ਪਾਸੇ ਸਾਡੇ ਜਿਹੜੇ ਫਿਲਾਸਫਰ ਆ, ਲੀਡਰ ਆ, ਉਹ ਕਿਸੇ ਪਾਸੇ ਲਾਉਣ। ਆਖਰੀ ਇੱਕ ਇਹ ਵੀ ਦੱਸ ਦਿਓ, 40 ਸਾਲ ਹੋ ਗਏ ਦਰਬਾਰ ਸਾਹਿਬ ਤੇ ਹਮਲੇ ਨੂੰ। ਇਸ ਵਾਰ ਸਿੱਖ ਜਿਹੜੇ ਆ 40ਵਾਂ ਸਾਲ ਮਨਾ ਰਹੇ ਆ ਵੀ ਦਰਬਾਰ ਸਾਹਿਬ ਤੇ ਹਮਲੇ ਦਾ। ਤੇ ਪਿਛਲੇ ਸਾਲ ਹਰਦੀਪ ਸਿੰਘ ਨਿੱਜਰ ਦਾ ਇੱਥੇ ਇੱਕ ਕਤਲ ਹੋਇਆ, ਇੱਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ। ਤੇ ਉਸ ਤੋਂ ਬਾਅਦ ਇਹ ਗੱਲ ਹੋ ਰਹੀ ਸੀ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਤੁਸੀਂ ਗੱਲ ਕੀਤੀ ਆ ਵੀ ਸਿੱਖ ਜਿਹੜੇ ਆ ਇੱਥੇ ਵੱਧ ਰਹੇ ਆ,
ਉਹਨਾਂ ਦੇ ਵਿੱਚ ਵੀ ਇੱਕ ਡਰ ਪਾਉਣ ਦੀ ਕੋਸ਼ਿਸ਼ ਵਜੋਂ ਉਹਨੂੰ ਮੰਨਿਆ ਜਾ ਰਿਹਾ ਸੀ ਕਿ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਭਾਈਚਾਰੇ ਨੂੰ, ਤਾਂ ਤੁਸੀਂ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਦੇਖੋ ਭਾਈ ਨਿੱਜਰ ਦੀ ਕਤਲ ਹੋਇਆ, ਹੋਰ ਵੀ ਆਪਣੇ ਦੁਨੀਆ ਭਰ ਦੇ ਵਿੱਚ ਕਤਲ ਜਿਹੜੇ ਹੋਏ ਆ। ਅਸੀਂ ਪੰਜਾਬ ਦੇ ਵਿੱਚੋਂ ਦੌੜ ਕੇ ਅਮਰੀਕਾ ਕੈਨੇਡਾ 'ਚ ਚਲ ਗਏ। ਅਸੀਂ ਸੋਚਿਆ ਬਈ ਸਿਚੁਏਸ਼ਨ ਤੋਂ ਅਸੀਂ ਪਰੇ ਚਲ ਗਏ। ਸਿਚੁਏਸ਼ਨ ਸਾਡੀ ਹੈਗੀ ਹੋਂਦ ਦੀ ਗੱਲ, ਤੇ ਜਿਹੜਾ ਐਲੀਗੇਸ਼ਨ ਲੱਗ ਰਿਹਾ ਦੁਸ਼ਮਣ ਦੇ, ਜਿਨ੍ਹਾਂ ਨੂੰ 84 ਦਾ ਅਟੈਕ ਕਰਨਾ ਪੈ ਗਿਆ ਸਾਡੇ ਤੇ, ਅਸੀਂ ਕੀ ਕੀਤਾ? ਅਸੀਂ ਆਪਣੀਆਂ ਘਰਾਂ ਦੇ ਵਿੱਚ ਰੋਟੀ ਪਾਣੀ ਖਾਂਦੇ ਸੀ ਤੇ ਉੱਥੇ ਟੈਂਕ ਚਾੜਨੇ ਪੈ ਗਏ, ਉਹ ਕੁਝ ਬੰਦਿਆਂ ਨੂੰ ਫੜਨ ਵਾਸਤੇ, ਸੋਚ ਨੂੰ ਖਤਮ ਕਰਨ ਵਾਸਤੇ। ਅਸਲ ਵਿੱਚ ਤੁਸੀਂ ਰਾਜ ਦੀ ਗੱਲ ਤੋਂ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਨਫ਼ਰਤ ਆ। ਉਹ ਕਹਿੰਦੇ ਰਾਜ ਕਾਹਤੋਂ, ਇੰਡੀਆ 'ਚ ਕਾਹਤੋਂ ਕੰਟਰੀ ਕਾਹਤੋਂ ਮੰਗਦੇ ਤੁਸੀਂ? ਅਸਲ ਵਿੱਚ ਉਹਨਾਂ ਨੂੰ ਗੱਲ ਪਤਾ ਆ ਤੇ ਸਾਨੂੰ ਸਮਝ ਹੈ ਨਹੀਂ। ਅਸੀਂ ਉਹਨਾਂ ਕੋਲ ਥੋੜ੍ਹਾ ਸਾਡਾ ਸੀਗਾ, ਅਸੀਂ ਤਾਂ ਸਾਡੇ ਦੀ ਚੱਕਰ ਹੈਗੀ ਆ। ਜਿਹੜੀ ਤੁਸੀਂ ਕਹਿੰਦੇ ਹੋ ਵੀ ਦਹਿਸ਼ਤ ਦੀ ਗੱਲ ਵਾ, ਉਹ ਤੁਹਾਨੂੰ ਸੁਨੇਹਾ ਦੇਣਾ ਚਾਹੁੰਦੇ ਆ। ਤੁਸੀਂ ਦੁਨੀਆ 'ਚ ਕਿਤੇ ਵੀ ਚੱਲ ਜਾਓ, ਰਾਜ ਦੀ ਗੱਲ ਕਰੋਗੇ ਤੁਹਾਡੇ ਮਗਰ ਹੀ ਆਉਣਗੇ। ਉਹਦਾ ਕਾਰਨ ਹੈਗਾ ਵੀ ਅਸੀਂ ਗਰਾਊਂਡ ਤੇ ਖੜਨਾ ਕਿ ਨਹੀਂ ਖੜਨਾ। ਧਰਤੀ ਦਾ ਮਸਲਾ ਤਾਂ ਹੈਗਾ, ਮਸਲਾ ਧਰਤੀ ਦਾ ਆ, ਮਸਲਾ ਹੈਗਾ ਲੋਕਾਂ ਦਾ, ਜਿਨ੍ਹਾਂ ਨੇ 2 ਤਰੀਕੇ ਦੇ ਨਾਲ ਸਿੱਖਾਂ ਨੂੰ ਮਾਰਿਆ ਗਿਆ। ਉਹ ਇਹ ਨਹੀਂ ਹੈਗਾ ਵੀ ਇੰਡੀਆ ਗਵਰਨਮੈਂਟ ਕਰ ਰਹੀ ਹੈ। ਇਹ ਤੋਂ ਪਹਿਲਾਂ ਇੰਗਲਿਸ਼ ਨੇ ਕੀਤਾ, ਮੁਸਲਮਾਨਾਂ ਦੇ ਰਾਜ ਭਾਗ ਦੇ ਵਿੱਚ ਸਾਡੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਹੁਣ ਅਸੀਂ ਆਪਣੀ ਘਟਾਈ ਆਪੇ। ਬਈ ਅਸੀਂ ਸਿਰਫ ਸਾਨੂੰ ਇਹ ਲੱਗਾ ਵੀ ਜ਼ਮੀਨ ਨਾ ਵੰਡ ਹੋ ਜਾਏ, ਤਾਂ ਹੁਣ ਜਿਨ੍ਹਾਂ ਦੀ ਜ਼ਮੀਨ ਵੰਡ ਹੋਈ ਹੈ ਉੱਥੋਂ, ਤਾਂ ਉਹਨਾਂ ਨਿਆਣੇ ਹੈ ਨਹੀਂ ਉੱਥੇ, ਜ਼ਮੀਨ ਤਾਂ ਉਹਨਾਂ ਦੀ ਉਨੀ ਆ। ਜ਼ਮੀਨ ਨਾ ਘਟੀ ਆ ਸਿੱਖਾਂ ਕੋ ਤੇ ਨਾ ਵਧੀ ਆ। ਜਦੋਂ ਵਧੀ ਸੀ ਉਹਨੂੰ ਘਟਾ ਲਿਆ ਸੀ। ਮੈਂ ਸਿਰਫ ਮਹਿਸੂਸ ਇਹ ਕਰਦਾ ਵੀ ਜਿਨ੍ਹਾਂ ਕੋਲ ਬੰਦੇ ਆ ਉਹਨਾਂ ਕੋਲ ਰਾਜ ਆ, ਜਿਨ੍ਹਾਂ ਕੋਲ ਰਾਜ ਉਹ ਗਵਾਉਂਦੇ ਜਿਨ੍ਹਾਂ ਕੋਲ ਬੰਦੇ ਨਹੀਂ ਹੁੰਦੇ। ਤੇ ਬੰਦੇ ਸਾਰਿਆਂ ਤੋਂ ਮਸ਼ੀਨ ਆ, ਜਿੱਦਾਂ ਮੈਂ ਆ, ਮੇਰੇ ਬੱਚੇ ਆ, ਇੱਕ ਮਸ਼ੀਨ ਆ ਜਿਹੜੀ ਇੱਕ ਮਸ਼ੀਨ 2 ਮਸ਼ੀਨਾਂ ਬਣਾਉਂਦੀ, 2 ਤੋਂ 5 ਵੀ ਬਣਾਉਂਦੀ ਆ, 10 ਵੀ ਬਣਾਉਂਦੀ ਆ। ਦਲੇਰੀ ਉਦੋਂ ਘਟ ਜਾਂਦੀ ਆ ਜਦੋਂ ਬੰਦਿਆਂ ਕੋਲ ਬੰਦੇ ਇੱਕ ਅੱਧੇ ਹੁੰਦੇ। ਉਹ ਬੁਜ਼ਦਿਲ ਕਾਇਰ ਕਿਹੜਾ ਸੁਨੇਹਾ ਲੈ ਕੇ ਜਾਊਗਾ? ਲੜੀ ਜਾਓ ਕੇਸ, ਅਸੀਂ ਵੀ ਲੜ ਰਹੇ ਹਾਂ ਬਈ ਲੜੀ ਜਾਓ ਕੇਸਾਂ ਦਾ ਕੋਈ ਚੱਕਰ ਨਹੀਂ ਨਾ ਹੈਗਾ। ਜਿਹੜੀ ਸਿਆਣਪ ਆ ਉਹ ਨੁਕਸ ਲੀਡਰਸ਼ਿਪ 'ਚ ਆ। ਸਾਨੂੰ ਜਾਂ ਤਾਂ ਉਹਨਾਂ ਦੇ ਬਣਾਏ ਲੀਡਰ ਸਾਡੇ, ਮਤਲਬ ਜਿਹੜਾ ਬੰਦਾ ਤੁਹਾਨੂੰ ਖਤਮ ਕਰਨਾ ਉਹਦੇ ਬਣਾਇਆ ਲੀਡਰ ਤੁਹਾਨੂੰ ਥਾਪਿਆ, ਤੁਹਾਨੂੰ ਲੀਡ ਕਰ ਰਿਹਾ, ਤੁਹਾਨੂੰ ਥੋੜੇ ਸਮੇਂ ਤੱਕ ਦੜਾਉਂਦਾ, ਉਹ ਤਾਂ ਥਕਾ ਦਿੰਦਾ। ਤੇ ਮੈਂ ਇਹ ਕਰਨਾ ਵੀ ਜਿੰਨੇ ਵੀ ਲੋਕੀ ਸੁਣਦੇ ਆ, ਜਿੰਨੇ ਵੀ TV 84 ਨੂੰ ਸੁਣਦੇ ਆ, ਮਸਲਾ ਇੰਡੀਆ ਗਵਰਨਮੈਂਟ ਨਾਲ ਦੁਸ਼ਮਣੀ ਦਾ ਨਹੀਂਗਾ ਸਾਡਾ। ਮਸਲਾ ਸਾਡੇ ਰਾਜ ਦਾ ਹੈ, ਮਸਲਾ ਸਾਡੀ ਹੋਂਦ ਦਾ, ਮਸਲਾ ਸਾਡੇ ਬੱਚਿਆਂ ਦਾ ਹੈ। ਜਿਨ੍ਹਾਂ ਫੈਮਲੀਆਂ ਦੇ ਵਿੱਚ ਮੈਂ ਤੁਹਾਨੂੰ ਪਤਾ ਨਹੀਂ ਮੁੜ ਕੇ ਜ਼ਿੰਦਗੀ 'ਚ ਮੌਕਾ ਮਿਲੇ ਨਾ ਮਿਲੇ, ਪਰ ਮੈਂ ਤੁਹਾਨੂੰ ਇਹ ਕਹਿਣਾ, ਜਿਨ੍ਹਾਂ ਘਰਾਂ ਦੇ ਵਿੱਚ ਨਿਆਣੇ ਖਤਮ ਹੋ ਗਏ, ਜਿਹਦਾ ਇੱਕ ਵਾ ਤਾਂ ਇੱਕ ਖਤਮ ਹੋ ਗਿਆ, ਉਹ ਤੋਂ ਖਤਮ ਉਹਦਾ ਘਰ ਕੈਨੇਡਾ ਵਾਲਾ ਵੀ ਗਿਆ, ਅਮਰੀਕਾ ਵਾਲਾ ਵੀ ਗਿਆ, ਇੰਡੀਆ ਵਾਲਾ ਵੀ ਗਿਆ। ਤੇ ਜੇ ਕੋਈ ਸੁਨੇਹਾ ਦੇ ਸਕਦਾ ਸਾਡਾ ਲੀਡਰ, ਬੰਦਿਆਂ ਨੂੰ ਦੱਸੋ ਜ਼ਿਆਦਾ ਬੱਚਿਆਂ ਵਾਲੇ ਘਰ ਅਮੀਰ ਹੁੰਦੇ ਆ, ਜ਼ਿਆਦਾ ਪ੍ਰਾਪਰਟੀ ਵਾਲੇ ਗਰੀਬ ਹੁੰਦੇ ਆ, ਕੋਈ ਬੁਜ਼ਦਿਲ ਵੀ ਹੁੰਦੇ ਆ, ਕਾਇਰ ਵੀ ਹੁੰਦੇ ਆ। ਜਿਨ੍ਹਾਂ ਕੋਲ ਪ੍ਰਾਪਰਟੀ ਹੋਵੇ ਉਹ ਤੁਸੀਂ ਦੇਖ ਲਓ ਅਮਰੀਕਾ ਕੈਨੇਡਾ, ਇਹਨਾਂ ਕੋਲ ਪ੍ਰਾਪਰਟੀ ਬਹੁਤ ਆ, ਬੰਦੇ ਬਾਹਰੋਂ ਲਿਆ ਰਹੇ। ਤੇ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਤਾਂ ਮੈਂ ਸਿੱਖਾਂ ਨੂੰ ਇਹ ਕਹਿਣਾ ਚਾਹੁੰਦਾ, ਗੱਲ ਇਹ ਨਹੀਂ ਵੀ ਤੁਸੀਂ ਕਿੱਥੇ ਪਹੁੰਚੇ, ਗੱਲ ਇਹ ਵੀ ਨਹੀਂ ਤੁਸੀਂ ਕਿੰਨੀਆਂ ਕਾਰਾਂ ਗੱਡੀਆਂ ਖੜੀਆਂ ਕਰ ਲਿਆ, ਗੱਲ ਇਹ ਵੀ ਨਹੀਂ ਹੈਗੀ ਕਿੰਨੀ ਜਾਇਦਾਦ ਖੜੀ ਕਰਤੀ, ਗੱਲ ਕਹਿੰਦਾ ਕੁਆਲਿਟੀ ਦੇ ਬੰਦੇ ਕਿੰਨੇ ਖੜੇ ਕੀਤੇ, ਮਸਲਾ ਇੱਥੇ ਦਾ ਖੜਾ। ਥੈਂਕ ਯੂ, ਤੁਹਾਡਾ ਧੰਨਵਾਦ। ਤੁਹਾਡਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬੀ ਜਾਂ ਹਿੰਦੀ? ਪੰਜਾਬੀ। ਪੰਜਾਬ ਤੋਂ? ਦਿੱਲੀ ਤੋਂ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਕੀਰਤਨ ਦੇ ਵਿੱਚ ਇੱਥੇ ਟੋਰਾਂਟੋ ਆ ਕੇ ਕੀ ਮਹਿਸੂਸ ਕਰ ਰਹੇ ਹੋ? ਬਹੁਤ ਜ਼ਿਆਦਾ ਮਾਣ ਫੀਲ ਹੋ ਰਿਹਾ ਹੈ, ਕਿਉਂਕਿ ਆਪਣੀ ਕਮਿਊਨਿਟੀ ਵੇਖ ਕੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਸਰਦਾਰਾਂ ਨੇ ਹਰ ਪਾਸੇ ਜਿੱਦਾਂ ਲੰਗਰ ਦੀ ਰੀਤ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਤੇ ਇਹ ਪੂਰੀ ਦੁਨੀਆ 'ਚ ਫੈਲ ਚੁੱਕੀ ਹੈ, ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ। ਤੇ ਤੁਸੀਂ ਪੰਜਾਬ ਤੋਂ ਜਾਂ ਉੱਧਰੋਂ ਆਏ ਹੋ ਇੱਥੇ ਕੈਨੇਡਾ? ਹਾਂਜੀ, ਅਸੀਂ ਦਿੱਲੀ ਤੋਂ ਆਏ ਹਾਂ ਜੀ। ਠੀਕ ਹੈ ਜੀ। ਤੇ ਮਤਲਬ ਦਿੱਲੀ ਦੇ ਵਿੱਚ ਤੁਸੀਂ ਨਗਰ ਕੀਰਤਨ ਦੇਖੇ ਹੋਣਗੇ ਤੇ ਇੱਥੇ ਦੇਖ ਰਹੇ ਹੋ, ਕੋਈ ਫਰਕ ਮਹਿਸੂਸ ਕਰਦੇ ਹੋ? ਬਿਲਕੁਲ ਵੀ ਨਹੀਂ। ਮੈਂ ਜਿੱਦਾਂ ਇੱਥੇ ਆਈ ਮੈਂ ਵੇਖਿਆ ਤੇ ਮੈਨੂੰ ਇੰਨਾ ਸੁੱਖ ਸ਼ਾਂਤੀ ਮਹਿਸੂਸ ਹੋ ਰਹੀ ਹੈ, ਜਿੱਦਾਂ ਸੇਮ ਦਿੱਲੀ 'ਚ ਹੁੰਦਾ ਉੱਦਾਂ ਹੀ ਅਸੀਂ। After 9 years. But the good news is life was not like this before, and it won't be like this after.
We will rely on the great Sikh values that Guru Gobind Singh brought forward, values of equality for the common people. The Guru said that there should be no caste system, no people on the top dictating down and pushing the people down. Everyone would be Singh, a lion that is strong enough to bring home for his family. That is the country we're going to bring home again. We're going to axe the tax, build the homes, fix the budget, and stop the crime. We will bring in jail, not bail, for repeat violent offenders. We will block the car thieves from taking cars out through the port of Montreal so that you'll know that when you wake up in the morning, your car will be there. We'll stand up for the Sikh people by fighting to bring